ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ ਜੀ ਆਇਆਂ ਨੂੰ ਆਖਦੇ ਹਾਂ, ਸਵਾਗਤ ਕਰਦੇ ਹਾਂ, ਸਤਿ ਸ੍ਰੀ ਅਕਾਲ। ਮੇਰੇ ਨਾਲ ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਦੇ ਵੱਲੋਂ ਜਸਬੀਰ ਸਿੰਘ ਸਿੱਧੂ ਜੀ ਜੁੜ ਚੁੱਕੇ ਆ। ਜਸਬੀਰ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਰਾਜਕਰਨਵੀਰ ਜੀ, ਨਾਲੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਹੈਪੀ ਨਿਊ ਈਅਰ। ਥੈਂਕ ਯੂ ਜੀ, ਹੈਪੀ ਨਿਊ ਈਅਰ ਟੂ ਯੂ ਟੂ। ਤੇ ਉਮੀਦ ਕਰਦੇ ਹਾਂ ਵੀ ਇਸ ਸਾਲ ਕਿਸਾਨੀ ਦੇ ਲਈ, ਕਿਸਾਨਾਂ ਦੇ ਲਈ, ਕਿਸਾਨੀ ਦੇ ਨਾਲ ਜੁੜੇ ਹੋਏ ਸਾਰੇ ਲੋਕਾਂ ਦੇ ਲਈ ਚੰਗਾ ਹੋਵੇ, ਸੁਖਨੁਮਾ ਜਿਹੜਾ ਆ ਉਹ ਹੋਵੇ। ਤੇ ਅੱਜ ਇਨਫੈਕਟ ਗੱਲਾਂ ਬਾਤਾਂ ਵੀ ਆਪਾਂ ਇਸ ਸਾਲ ਦੇ ਵਿੱਚ ਭਵਿੱਖ ਨੂੰ ਲੈ ਕੇ ਜਿਹੜੀਆਂ ਉਹ ਕਰਦੇ ਹਾਂ, ਕੀ ਕੁਛ ਹੋ ਸਕਦਾ, ਕੀ ਕੁਛ ਹੋ ਰਿਹਾ, ਕੀ ਕੀਤਾ ਜਾ ਸਕਦਾ, ਕੀ ਹੋਊਗਾ। ਸੋ ਉਸ ਦੇ ਇਰਦ ਗਿਰਦ ਆਪਣੀ ਜਿਹੜੀ ਗੱਲਬਾਤ ਆ ਉਹ ਚੱਲੇਗੀ। ਇਸ ਤੋਂ ਪਹਿਲਾਂ ਆਪਾਂ ਫਿਊਚਰ ਦੇ ਵੱਲ ਨੂੰ ਗੱਲ ਕਰੀਏ ਤਾਂ ਤੁਸੀਂ ਪਿਛਲੇ ਸਾਲ ਦਾ ਮੁਲਾਂਕਣ ਜਿਹੜਾ ਕਰਨਾ ਹੋਵੇ ਪੱਗ ਵੱਲੋਂ ਵੀ ਤੇ ਐਜ਼ ਏ ਫਾਰਮਿੰਗ ਕਮਿਊਨਿਟੀ ਦੇ ਵੱਲੋਂ ਵੀ, ਐਜ਼ ਏ ਫਾਰਮਰ ਕਿੱਦਾਂ ਤੁਸੀਂ ਉਹ ਦੇਖਦੇ ਆ? ਐਕਚੁਅਲੀ ਰਾਜਕਰਨਵੀਰ, ਜੇ ਪੱਗ ਦਾ ਓਵਰਆਲ ਦੇਖੀਏ ਨਾ, ਸਕਸੈਸਸ ਬਹੁਤ ਮਿਲੀਆਂ ਜੀ। ਉਹ ਸਾਰੀਆਂ ਹੀ ਫਾਰਮਰਾਂ ਦੇ ਸਿਰ ਤੇ ਆ। ਜਿਨ੍ਹਾਂ ਨੇ ਸਪੋਰਟ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਹੈ ਨਾ। ਕਿ ਇਸ ਵਕਤ ਕੈਲੀਫੋਰਨੀਆ ਦੇ ਵਿੱਚ ਕੋਈ ਵੀ ਐਡੀ ਫਾਰਮਿੰਗ ਦੀ ਆਰਗੇਨਾਈਜੇਸ਼ਨ ਹੈ ਨਹੀਂ ਜਿਨ੍ਹਾਂ ਨੂੰ ਰੈਕਗਨਾਈਜ਼ ਕੀਤਾ ਜਾਂਦਾ, ਜਿਨ੍ਹਾਂ ਦੇ ਬਾਰੇ ਜਾਣਦੇ ਆ, ਜਿਨ੍ਹਾਂ ਬਾਰੇ ਲੋਕੀ ਜਾਣਦੇ ਆ। ਪੱਗ ਇੱਕ ਉਸ ਲੈਵਲ ਤੇ ਆ ਗਈ ਆ। ਨਾਲੇ ਥੋੜੀ ਐਕਟੀਵਿਟੀਆਂ ਕਰਨ ਦੇ ਨਾਲ, ਕਿਉਂ ਪਲੇਗਰਾਉਂਡ ਦੇ ਵਿੱਚ ਕੋਈ ਵੀ ਹੈ ਨਹੀਂ ਸੀ, ਖੁੱਲਾ ਮੈਦਾਨ ਖਾਲੀ ਸੀ। ਜਿੱਥੇ ਭਰਨ ਦੀ ਕੋਸ਼ਿਸ਼ ਕੀਤੀ, ਉਹ ਥੋੜੇ ਕੰਮ ਕਰਨ ਦੇ ਨਾਲ ਫਿਰ ਨਾ ਤੁਹਾਡੇ ਨਾਲ ਹੋਰ ਸੰਸਥਾ ਜੁੜ ਜਾਂਦੀਆਂ ਤੇ ਸਟੇਟ ਵੀ ਜੁੜਦੀ ਆ ਤੇ ਫਿਰ USDA ਫੈਡਰਲ ਲੈਵਲ ਤੇ ਉਹ ਵੀ ਜੁੜਨ ਦੀ ਕੋਸ਼ਿਸ਼ ਕਰਦੇ ਆ। ਪਰ ਇਹ ਗੋਲ ਸੀਗਾ, ਹਲੇ ਹੋਰ ਪ੍ਰੋਸੈਸ ਇਹਨੂੰ ਹੋਰ ਵਧਣਾ ਫੁੱਲਣਾ ਗਾ। ਉਹਦੇ ਲਈ ਸਾਡੇ ਲਈ ਹੁਣ ਬਹੁਤ ਜ਼ਰੂਰੀ ਆ ਕਿ ਜਾਣੀ ਦੀ ਜੇ ਅਸੀਂ ਜਿਹੜੀ ਸਪੇਸ ਦੇ ਵਿੱਚ ਜਾ ਰਹੇ ਹਾਂ, ਹਾਂਜੀ, 2024 ਗਾਹਾਂ ਫਾਰਮਿੰਗ ਦੇ ਜਿਹੜੇ ਚੇਂਜਸ ਆ ਰਹੀਆਂ ਗੀਆਂ, ਉਹਦੇ ਲਈ ਇੱਕ ਆਰਗੇਨਾਈਜੇਸ਼ਨ ਇੰਨੀ ਸਟਰੋਂਗ ਹੋਵੇ ਜਿਹਦੀ ਰੈਪੂਟੇਸ਼ਨ ਵੀ ਚੰਗੀ ਸਟਰੈਂਥ ਹੋਵੇ ਕਿ ਅਸੀਂ ਜੋ ਵੀ ਐਗਰੀਕਲਚਰ ਦੇ ਚੇਂਜਸ ਲਾਜ਼ ਆਉਂਦੀਆਂ ਉਹਦੇ ਵਿੱਚ ਅਸੀਂ ਪਾਰਟਿਸਿਪੇਟ ਕਰੀਏ। ਜੇ ਨਹੀਂ ਕਰਾਂਗੇ ਤਾਂ ਉਹਦੇ ਸਾਈਡ ਇਫੈਕਟਸ ਬਹੁਤ ਜ਼ਿਆਦਾ ਹੈਗੇ, ਇੰਪੈਕਟਸ ਤਾਂ ਹੋਣੇ ਹੀ ਆ। ਬਿਲਕੁਲ, ਹੈ ਨਾ। ਤੇ ਜਿਹੜੇ ਕਰਦੇ ਆ ਉਹ ਜਾਣੀ ਦੀ ਸਕਸੈਸਫੁਲ ਮਾਡਲ ਵੀ ਚਾਹੀਦੇ ਆ, ਹੈ ਨਾ। ਹੁਣ ਰੈਕਗਨਾਈਜ਼ ਤਾਂ ਸਾਰੇ ਕਰਦੇ ਆ, ਜੋ ਗ੍ਰੈਂਡ ਸਪਲਾਈ ਕੀਤੀਆਂ, ਜੋ ਮੈਸੇਜਸ ਆਉਂਦੇ ਆ, ਸਿਗਮਾ ਦੇ ਆ ਰਹੇ ਆ ਬਹੁਤ, ਹੈ ਨਾ। ਉਹ ਸਾਰੇ ਜਾਣੀ ਦੀ ਫਾਰਮਰ ਨੂੰ, ਖੇਤੀ ਨੂੰ ਇਫੈਕਟ ਕਰਦੇ ਆ। ਠੀਕ ਹੈ। ਤੇ ਜਿਹੜੇ ਕਿ ਜਾਣੀ ਦੀ ਹੁਣ ਗਾਹਾਂ ਨੂੰ ਇਹ ਵੀ ਚੀਜ਼ ਚਾਹੀਦੀ ਆ ਕਿ ਸਾਡਾ ਬੜੇ ਚਿਰ ਤੋਂ ਫੀਲਿੰਗ ਤਾਂ ਆਉਂਦੀ ਆ ਕਿ ਸਾਡਾ ਪੰਜਾਬੀਆਂ ਦਾ, ਸਿੱਖਾਂ ਦਾ ਕੋਈ ਥਿੰਕ ਟੈਂਕ ਹੈ ਨਹੀਂ ਗਾ, ਹੈ ਨਾ। ਅਸੀਂ ਇੰਡੀਵਿਜੂਅਲੀ ਬਹੁਤ ਸਟਰੋਂਗ ਆ। ਕਾਰਪੋਰੇਟ ਨਾਲ ਲੜਨ ਲਈ ਇਕੱਠੇ ਹੋਣਾ ਪੈਣਾ। ਹਾਂ, ਕਾਰਪੋਰੇਟ ਲੜਨ ਲਈ ਇਕੱਠੇ ਹੋਣਾ ਪੈਣਾ ਗਾ। ਤੇ ਜੇ ਨਹੀਂ ਹੋਵਾਂਗੇ ਤਾਂ ਜਿਹੜੀ ਉਸ ਇੰਡੀਵਿਜੂਅਲ ਸਟਰੈਂਥ ਆ, ਉਹ ਸਟਰੈਂਥ ਕਿਤੇ ਵੀ ਗਿਣੀ ਨਹੀਂ ਜਾਂਦੀ। ਸੇਮ ਥਿੰਗ ਜੋ ਆਪਾਂ ਮਾਡਲ ਉੱਥੇ ਖੇਤੀ ਕਾਨੂੰਨਾਂ ਦਾ ਦੇਖਿਆ ਪੰਜਾਬ ਦੇ ਵਿੱਚ, ਵੀ ਕਾਰਪੋਰੇਟਸ ਦੇ ਕੋਲ ਜਦੋਂ ਜ਼ਿਆਦਾ ਕੰਟਰੋਲ ਜਾਂਦਾ ਤਾਂ ਫਿਰ ਇੰਡੀਵਿਜੂਅਲ ਕਿਸਾਨ ਮਰਦਾ, ਤੇ ਜਦੋਂ ਇਕੱਠੇ ਹੋਏ ਫਿਰ ਉਸ ਨੂੰ ਜਵਾਬ ਵੀ ਮਿਲ ਸਕਦਾ। ਸੋ ਉਹੀ ਚੀਜ਼ ਦੀ ਜ਼ਰੂਰਤ ਆ। ਨਹੀਂ, ਉਸੇ ਚੀਜ਼ ਦੀ ਜ਼ਰੂਰਤ ਆ। ਹੁਣ ਜੇ ਤੁਸੀਂ ਦੇਖੋ ਐਟ ਦੀ ਐਂਡ ਸਾਰੇ ਵਰਲਡ ਟ੍ਰੇਡ ਆਰਗੇਨਾਈਜੇਸ਼ਨ WTO, ਜਾਂ ਆਪਾਂ ਬਾਰ-ਬਾਰ ਸੁਣਿਆ ਕਿਸਾਨੀ ਵੇਲੇ, ਉਹ ਜੋ ਹਰ ਇੱਕ ਕੰਟਰੀ ਨੂੰ ਫੰਡਿੰਗ ਕਰਦੇ ਆ, ਉਹਨਾਂ ਦੇ ਆਪਦੇ ਵੀ ਰੂਲਸ ਹੈਗੇ ਆ। ਠੀਕ ਹੈ ਨਾ। ਹੁਣ ਦੇਖੋ 2022 ਦੇ ਵਿੱਚ 350 ਮਿਲੀਅਨ ਲੋਕ ਸੀਗੇ ਜਿਨ੍ਹਾਂ ਨੂੰ 3 ਟਾਈਮ ਖਾਣਾ ਨਹੀਂ ਮਿਲਦਾ, ਜਿਨ੍ਹਾਂ ਨੂੰ ਉਹ ਖਾਣਾ ਦਿੰਦੇ ਆ, ਹੈ ਨਾ। ਤੇ ਫਿਰ ਉਹਦੇ ਲਈ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਬਣੀ ਤਾਂ ਚਿਰਦੀ ਆ। ਮੋਸਟਲੀ ਬਣੀ ਤਾਂ ਇਹ ਸੀਗੀ ਜਾਣੀ ਦੀ ਅਮਰੀਕਾ ਤੇ ਯੂਰਪ ਦੇ ਟ੍ਰੇਡ ਦੇ ਨਾਲ ਵੀ ਕਿਹੜੇ ਹਿਸਾਬ ਨਾਲ ਹੋਵੇ। ਠੀਕ ਹੈ। ਕਿਉਂ ਹੁਣ ਜੇ ਇੱਕ ਕੰਟਰੀ ਕੋਈ ਚੀਜ਼, ਚਲੋ ਕਣਕ ਤੇ ਹੋਈ ਸੀ ਜ਼ਿਆਦਾ, ਹੈ ਨਾ, ਉਹਦੀ ਜਿਹੜੀ ਫ੍ਰੀ ਐਂਡ ਫੇਅਰ ਟ੍ਰੇਡ ਹੋਵੇ
ਹਰ ਇੱਕ ਕੰਟਰੀ ਦੇ ਬਾਰਡਰ ਓਪਨ ਹੋਣ, ਹੂੰ, ਉੱਥੋਂ ਗੱਲ ਚੱਲੀ ਆ। ਹੂੰ, ਤੇ 1995 ਦੇ ਵਿੱਚ ਇਹ ਜ਼ਿਆਦਾ ਐਕਸ਼ਨ 'ਚ ਆਈ ਆ, ਹੂੰ, ਹਨਾ। ਪਹਿਲਾਂ ਯੂਐਸ ਨੇ ਨਹੀਂ ਪਾਰਟਿਸਿਪੇਟ ਕੀਤਾ ਕਾਟਨ, ਕਿਉਂ ਇੱਥੇ ਜ਼ਿਆਦਾ ਹੁੰਦੀ ਸੀ, ਬਾਕੀ 'ਚ ਘੱਟ ਹੁੰਦੀ ਸੀ। ਠੀਕ ਹੈ। ਤੇ ਫਿਰ ਉਹਦੇ ਚੈਲੰਜਸ ਬਹੁਤ ਆਉਂਦੇ ਆ। ਹੂੰ, ਹੁਣ ਇੱਕ ਕੰਟਰੀ ਆ, ਉਹਦੇ ਲੇਬਰ ਸਟਰਕਚਰ, ਕਾਸਟ ਡਿਫਰੈਂਟ ਹੋ ਜਾਂਦਾ ਦੂਜੀ ਤੋਂ। ਹੂੰ, ਉਹ ਮੰਗਦਾ ਵੀ ਬਾਰਡਰ ਓਪਨ ਹੋਣ, ਹੂੰ, ਹਨਾ। ਤੇ ਉਹਦੇ ਤੇ ਮੁੜ ਕੇ ਫਿਰ WTO ਦੇ ਜਿਹੜੇ ਸਾਰੇ ਰੂਲਸ ਆ, ਜਦੋਂ ਵਿੱਚ ਬਹਿ ਕੇ ਦੇਖੋ ਨਾ, ਉਹ ਅਪਲਾਈ ਕਰਦੇ ਆ ਵੀ ਜਿਹੜੇ ਜਾਣੀ ਦੀ ਹਰ ਇੱਕ ਕੰਟਰੀ ਫੇਅਰ ਲੈਵਲ ਤੇ ਟ੍ਰੇਡ ਕਰ ਸਕਣ, ਓਕੇ, ਹਨਾ। ਠੀਕ ਹੈ। ਹੁਣ ਜੇ ਅਮਰੀਕਾ ਆ ਗਈ, ਜੇ ਇੱਥੇ ਟੈਕਨੋਲੋਜੀ ਜ਼ਿਆਦਾ ਹੁੰਦੀ ਆ, ਹੂੰ, ਹੂੰ, ਉਹਦਾ ਕਾਸਟ ਪ੍ਰੋਡਕਸ਼ਨ ਜ਼ਿਆਦਾ ਵੱਧ ਜਾਂਦੀ ਆ। ਹੂੰ, ਉਹ ਜੇ ਦਾ ਕੰਟਰੀ ਚੱਲ ਇੰਡੀਆ ਲਾ ਲਓ, ਹਨਾ, ਜੇ ਉੱਥੇ ਜਾਣੀ ਦੀ ਉਹ ਚੀਜ਼ ਵੇਚਣੀ ਆ, ਉਹ ਵੀ ਜਾਣਦੀ ਉਹ ਅਫੋਰਡੇਬਲ ਹੋ ਜੇ ਸਾਰਿਆਂ ਨੂੰ, ਉਹ ਬਾਏ ਸਾਰਿਆਂ ਦੀ ਇਕੁਅਲ ਪਲੇਇੰਗ ਫੀਲਡ ਹੋਵੇ, ਹੂੰ, ਹੂੰ, ਹਨਾ। ਹੂੰ, ਫਿਰ ਉਹਨਾਂ ਨੇ ਰੱਖਿਆ ਸੀ ਜਿੱਥੇ ਨਹੀਂ ਕਰ ਸਕਦੇ ਤੁਸੀਂ ਟੈਰਿਫ ਲਾ ਲਓ। ਹੂੰ, ਟੈਰਿਫ ਵੀ ਤੁਸੀਂ 6 ਸਾਲ ਲਾ ਸਕਦੇ ਆ, ਜਿਹੜੀ ਡਿਵੈਲਪਡ ਕੰਟਰੀ ਆ, ਅੰਡਰ ਡਿਵੈਲਪ ਉਹ 10 ਸਾਲ ਆ, ਹੂੰ, ਹਨਾ। 10 ਸਾਲਾਂ ਬਾਅਦ ਉਹ ਜ਼ੀਰੋ ਹੋ ਜਾਣਾ ਚਾਹੀਦਾ, ਉਹ ਨਹੀਂ ਹੋਇਆ, ਹਨਾ। ਉਹਦੇ ਵੀ ਕਾਜ਼ਸ ਆਉਂਦੇ ਆ। ਸੋ ਜਿਹੜੇ ਅਖੀਰ ਦੇ ਵਿੱਚ ਆਪਾਂ ਕਹਿੰਦੇ ਆ ਵੀ ਕਾਰਪੋਰੇਟ ਕੰਟਰੋਲ, ਕਾਰਪੋਰੇਟ ਇਹ ਫੰਡਿੰਗ ਕਰਦੇ ਆ, ਹੂੰ, ਇਹ ਇਹ ਮਾਡਲਸ ਨੂੰ ਤਿਆਰ ਇਹ ਕਰਨ ਲਈ। ਮਾਡਲਸ ਨੂੰ ਤਿਆਰ ਕਰਨ ਦੇ ਲਈ। ਹੁਣ ਜੇ ਆਪਾਂ ਕਹਿ ਦਈਏ ਵੀ ਇੱਥੇ ਬਦਾਮ ਲੱਗੇ ਆ, ਪੋਰਚੁਗਲ 'ਚ ਬਦਾਮ ਲੱਗ ਰਹੇ ਆ, ਹੂੰ, ਠੀਕ ਹੈ। ਹਨਾ। ਹੁਣ ਅਸੀਂ 80% ਦੁਨੀਆ ਦੇ ਬਦਾਮ ਸਪਲਾਈ ਕਰਦੇ ਆ, 20% ਬਾਹਰ ਹੁੰਦੇ ਆ। ਹੂੰ, ਇਮੈਜਿਨ ਕਰੋ ਜੇ 50-50 ਹੋ ਜਾਣ, 50% ਇੱਥੇ ਦੇ ਹੋਣ, 50 ਬਾਹਰਲੇ ਕੰਟਰੀਆਂ ਦੇ ਹੋਣ, ਫਿਰ ਤੇ ਉੱਥੇ ਬਦਾਮ ਵਾਲਿਆਂ ਦੇ ਤੇ ਆਲਰੇਡੀ ਕੰਮ ਖਰਾਬ ਹੋ, ਤੇ ਫਿਰ ਨਹੀਂ, ਹੋਰ ਫਿਰ ਹੋ ਉਹ ਜੂ। ਟ੍ਰੇਡ ਇਸ਼ੂਜ਼ ਦੇ ਕੁਐਸਚਨਸ ਆਉਣੇ ਆ ਨਾ, ਉਹ ਸਾਰੇ ਉੱਥੇ ਹੀ ਫਿਰ ਆਹ ਸਾਰਾ ਕੋਰਨ ਦਾ ਆਉਂਦਾ, ਉਹ ਸੋਇਆਬੀਨਸ ਦਾ, ਰਾਈਸ ਦਾ, ਉਹਦੇ ਤੇ, ਹਨਾ। ਸੋ ਉਹਦੇ ਹਿਸਾਬ ਦੇ ਨਾਲ ਉਹਨਾਂ ਦਾ ਮੇਨ ਆਬਜੈਕਟਿਵ ਹੈਗਾ ਵੀ ਜਿਹੜੇ 350 ਮਿਲੀਅਨ ਲੋਕ 2022 ਦੇ ਵਿੱਚ ਖਾਣਾ ਨਹੀਂ ਅਫੋਰਡ ਕਰ ਸਕਦੇ ਸੀ, ਹੂੰ, ਵੀ ਉਹਨਾਂ ਨੂੰ ਖਾਣਾ ਕਿਹੜੇ ਹਿਸਾਬ ਨਾਲ ਸਪਲਾਈ ਕੀਤਾ ਜਾਵੇ ਜਿਹੜਾ ਉਹ ਬਾਏ ਕਰ ਸਕਣ, ਚਾਹੇ ਹੂੰ, ਦਿੱਤਾ ਜਾਵੇ। ਉੱਥੇ ਫਿਰ ਸਬਸਿਡੀਜ਼ ਦੇ ਕੁਐਸਚਨ ਆਉਂਦੇ ਆ, ਕਿਹੜੀ ਕੰਟਰੀ ਕਿੰਨੀਆਂ ਸਬਸਿਡੀਜ਼ ਦਿੰਦੀਆਂ, ਹੂੰ, 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 ਹਨਾ। ਤੇ ਹੁਣ ਜਿਹੜਾ ਇੰਡੀਆ ਦਾ ਰੌਲਾ ਇਹੀ ਹੋਇਆ ਸੀ, ਹੂੰ, ਉਹਨਾਂ ਦਾ ਮੇਨ ਸੀਗਾ ਵੀ ਜਾਣੀ ਦੀ ਬਾਹਰੋਂ ਕਣਕ ਸਸਤੀ ਆ ਜਾਂਦੀ ਆ, ਵੀ ਤੁਸੀਂ ਮਹਿੰਗੀ ਲੈਂਦੇ ਆ ਤੇ ਸਸਤੀ ਵੇਚਦੇ ਆ। ਹੂੰ, ਉਹ WT ਦੇ ਉਹ ਕਹਿੰਦੇ ਸੀ ਨਹੀਂ ਜੀ, ਅਸੀਂ ਸਸਤੀ ਤਾਂ ਦਿੰਦੇ ਆ ਕਿ ਸਾਡੇ ਲੋਕਾਂ ਕੋਲੇ ਬਾਇੰਗ ਪਾਵਰ ਹੈ ਨਹੀਂ ਸੀ, ਅਸੀਂ ਚੈਰਿਟੀ ਸੇਵਾ ਕਰ ਰਹੇ ਆ, ਹੂੰ, ਹਨਾ। ਉਹਦੇ ਅੱਡ ਕਲਾਸਿਸ ਗਿਣੇ ਜਾਂਦੇ ਆ, ਪੱਲਿਓਂ ਪਾ ਕੇ। ਪੱਲਿਓਂ ਪਾ ਕੇ ਜਾਣਦੀ ਅਸੀਂ ਤਾਂ ਪਾਉਂਦੇ ਆ ਕਿ ਉਹ ਅਫੋਰਡ ਨਹੀਂ ਕਰ ਸਕਦੇ, ਸਾਡੇ ਇੰਨੇ ਮਿਲੀਅਨਸ ਲੋਕ ਆ ਜਿਹੜੇ ਖਾਣਾ ਨਹੀਂ। ਸੋ ਇਹ ਜਿਹੀਆਂ ਜਿਹੜੀਆਂ ਗੱਲਾਂ ਗੀਆਂ, ਇਹਨਾਂ ਤੇ ਜਿਹੜਾ ਦੁਨੀਆ ਦਾ ਐਗ ਆ ਉਹਦੇ ਤੇ ਇੰਪੈਕਟ ਹੋਇਆ, ਠੀਕ ਹੈ। ਹਨਾ। ਉਹ ਚੀਜ਼ ਹੁਣ ਜਿਹੜੇ ਸੋ ਕਿਤੇ ਨਾ ਕਿਤੇ ਜਿੱਦਾਂ ਤੁਹਾਡੀ ਗੱਲ ਚੋਂ ਇਦਾਂ ਲੱਗ ਰਿਹਾ ਵੀ ਟ੍ਰੇਡ ਜ਼ਿਆਦਾ ਇੰਪੈਕਟ ਕਰਦਾ ਹੈ ਐਗਰੀਕਲਚਰ ਨੂੰ ਵੀ। ਹੁਣ ਤੁਹਾਡੀ ਹੈਗੀ ਜਿਹੜੇ ਆਪਣੀ ਕੈਲੀਫੋਰਨੀਆ ਦੀ ਖੇਤੀ ਦੇ ਵਿੱਚ ਦੋਨੋਂ ਤਰ੍ਹਾਂ ਦੀ ਆ, ਅਸੈਂਸ਼ੀਅਲ ਜਿਹੜੀਆਂ ਆਪਾਂ ਨੂੰ ਰੋਜ਼ਮਰਾ ਚਾਹੀਦੀਆਂ ਉਹ ਵੀ ਆ, ਤੇ ਨਾਲ ਦੇ ਨਾਲ ਅਜਿਹੇ ਪ੍ਰੋਡਕਟ ਕਮੋਡਿਟੀਜ਼ ਜਿੱਦਾਂ ਚਾਹੇ ਉਹ ਬਦਾਮ ਆ ਜਾਂ ਫਰੂਟ ਆ ਜਾਂ ਹੋਰ ਚੀਜ਼ਾਂ ਕੁਛ ਅਜਿਹੀਆਂ ਆ ਕਿ ਜਿਹੜੀਆਂ ਬਾਹਰ ਨੂੰ ਜਿਹੜੀਆਂ ਉਹ ਜ਼ਿਆਦੀਆਂ ਜਾਂਦੀਆਂ, ਪ੍ਰੀਮੀਅਮ ਕ੍ਰੌਪਸ ਜਿੱਦਾਂ ਉਹ ਕਹਿ ਸਕਦੇ ਆ। ਸੋ ਟ੍ਰੇਡ ਜ਼ਿਆਦਾ ਫਿਰ ਇੰਪੈਕਟ ਕਰ ਰਿਹਾ ਵੀ ਕਿੱਦਾਂ ਹੋਊਗੀ, ਕਿਵੇਂ ਹੋਊਗੀ। ਨਹੀਂ, ਉਹ ਟ੍ਰੇਡ ਟੋਟਲੀ ਇੰਪੈਕਟ ਕਰਦਾ ਗਾ, ਕਿਉਂ ਜਿਹੜੀਆਂ ਤਾਂ ਅਸੈਂਸ਼ੀਅਲ ਆ ਉਹ ਤਾਂ ਮੇਨ ਆਉਂਦੀਆਂ, ਉਹੀ ਜਿਹੜੀ ਕਾਟਨ ਹੋ ਗਈ, ਕੋਰਨ ਹੋ ਗਿਆ, ਉਹਦਾ USDA ਵੀ ਉਹਦਾ ਧਿਆਨ ਰੱਖਦਾ ਹੋਊ। ਹਾਂ, ਜਿਹੜੀ ਸਪੈਸ਼ਲਟੀ ਕ੍ਰਾਪ ਆ ਜਿੱਦਾਂ ਵਾਲਨਟਸ ਹੋ ਗਏ, ਪਿਸਤਾ ਹੋ ਗਿਆ, ਬਦਾਮ ਹੋ ਗਏ, ਸੌਗੀ ਹੋ ਗਈ, ਇਹ ਖੇਤੀਬਾੜੀ 'ਚ ਗਿਣੇ ਨਹੀਂ ਜਾਂਦੇ, ਇਹ ਸਪੈਸ਼ਲਟੀਜ਼ ਕ੍ਰਾਪ ਆ, ਹਨਾ। ਇਹਨਾਂ ਦੇ ਥੋੜੇ ਜਿਹੇ ਅਸੂਲ ਅਪਲਾਈ ਵੀ ਕਰਦੇ, ਨਹੀਂ ਵੀ ਕਰਦੇ ਆ। ਠੀਕ ਹੈ, ਅੱਛਾ। ਜਿਹੜੇ ਖੇਤੀਬਾੜੀ 'ਚ ਜਿੱਦਾਂ ਹੁਣ USDA ਆ, ਜਦੋਂ ਅਸੀਂ ਕਹਿੰਦੇ ਆ ਵੀ USDA ਦਾ ਫੰਡਿੰਗ ਇੰਨੇ ਬਿਲੀਅਨਸ ਡਾਲਰ ਆ, ਹਨਾ। ਜਿਹੜਾ ਫਾਰਮ ਬਿੱਲ ਹੁੰਦਾ, ਜਿਹੜਾ ਫਾਰਮ ਬਿੱਲ ਆਉਂਦਾ ਗਾ, ਉਹਦੇ ਵਿੱਚੋਂ ਮੋਸਟਲੀ ਉਹ ਫਾਰਮ ਬਿੱਲ ਫੂਡ ਸਬਸਿਡੀਜ਼ ਨੂੰ ਜਾਂਦਾ ਗਾ, ਜਿਹੜੇ ਸਕੂਲਾਂ ਦੇ ਪ੍ਰੋਗਰਾਮ ਆ, ਜਿਹੜੇ ਹੋਰ ਇੱਥੋਂ ਸਨੈਪ ਪ੍ਰੋਗਰਾਮ ਆ, EBT ਪ੍ਰੋਗਰਾਮ ਨੇ, ਜਿਹੜੇ ਉਹ ਸਾਰੇ ਪ੍ਰੋਗਰਾਮ ਉਹਨਾਂ 'ਚ ਜਾਂਦਾ। ਕੱਲੀ ਉਗਾਉਣ ਵਾਸਤੇ ਨਹੀਂ, ਖਾਣ ਵਾਸਤੇ ਵੀ, ਜਿਹੜਾ ਖਾਣ ਵਾਸਤੇ ਮੈਜੋਰਟੀ ਆ, ਉਗਾਉਣ ਵਾਸਤੇ ਮੇਰਾ ਖਿਆਲ ਹੈ ਲਾਸਟ ਟਾਈਮ ਮੈਂ ਦੇਖਿਆ ਸੀ ਇਟਸ ਲਾਈਕ 80-20, 80% ਉਹ ਸਬਸਿਡੀਆਂ ਨੂੰ ਜਾਂਦਾ ਜਿਹੜੇ ਖਾਣ ਵਾਸਤੇ, 20% ਹੈਗਾ ਗਾ ਜਿਹੜਾ ਉਹਨੂੰ, ਫਾਰਮਰਸ ਲਈ, ਜਿਹੜੀ ਹੁਣ ਟ੍ਰੇਡ ਆਰਗੇਨਾਈਜੇਸ਼ਨ ਆ ਉਹਦੇ ਵਿੱਚ
ਉਹਨਾਂ ਨੇ ਕਿਹਾ ਵੀ ਇਹ ਹੈਗਾ ਗਾ ਵੀ ਜੇ ਕੋਈ ਕ੍ਰਾਪ ਜ਼ਿਆਦਾ ਹੁੰਦਾ ਗਾ ਹੂੰ, ਉਹ ਤੇ ਤੁਸੀਂ ਇੰਨੀਆਂ ਸਬਸਿਡੀਆਂ ਕਰ ਦਿਓ ਕਿ ਉਹਨੂੰ ਕ੍ਰਾਪ ਘੱਟੋ, ਲੋ ਹੂੰ, ਹੂੰ, ਫਾਰਮਰਸ ਨੂੰ ਪੈਸੇ ਦੇਵੋ ਹੂੰ, ਵੀ ਹੂੰ, ਉਹ ਨਾ ਉਗਾਉਣ, ਹੂੰ, ਚਾਹੇ ਉਹਨੂੰ ਡਿਫਰੈਂਟ ਕਰੋ। ਸੋ ਇਹ ਕਾਫੀ ਕੰਪਲੈਕਸ ਜਿਹੜੀ ਸਿਚੁਏਸ਼ਨ ਆ, ਪਰ ਜਿਹੜੇ ਰੂਲਸ ਬਣਾਉਂਦੇ ਆ, ਜਿਹੜੇ ਕੰਟਰੀਜ਼ ਰੂਲ ਬਣਾਉਂਦੇ ਆ, ਉਹਨਾਂ ਦਾ ਮੇਨ ਤਾਂ ਹੈਗਾ ਗਾ ਕਿ ਹਰ ਇੱਕ ਨੂੰ ਜਿਹੜੀ ਫੂਡ ਸਕੇਅਰਸ ਗਿਣਿਆ ਜਾਂਦਾ ਵੀ 2040 ਦੇ ਵਿੱਚ ਫੂਡ ਦੀ ਸ਼ੋਰਟੇਜ ਹੋਣੀ ਆ। ਹੂੰ। ਉਹਨਾਂ ਦਾ ਮੇਨ ਫੋਕਸ ਹੈਗਾ ਵੀ ਜਾਣਦੀ ਉਹ ਜਦੋਂ ਸ਼ੋਰਟੇਜ ਹੁੰਦੀ ਆ ਅਸੀਂ ਉਹਦਾ ਕੀ ਕਰੀਏ, ਕੀ ਸੋਲੂਸ਼ਨ ਆ ਉਦੋਂ? ਕੀ ਸੋਲੂਸ਼ਨਸ ਹੋਣਾ। ਫਿਰ ਇੱਥੇ ਜਦੋਂ ਆਪਣੇ ਹੁਣ ਕੈਲੀਫੋਰਨੀਆ 'ਚ ਕਿੱਦਾਂ ਅਫੈਕਟ ਕਰਦਾ ਗਾ, ਕੈਲੀਫੋਰਨੀਆ ਬਾਹਲਾ ਡਿਕਟੇਟ ਕਰਦਾ ਜਿਹੜਾ ਰੈਵਨਿਊ ਆਉਂਦਾ ਸਪੈਸ਼ਲਟੀ ਕਰਾਪਸ 'ਚੋਂ ਆਉਂਦਾ, ਹਾਂਜੀ, ਹਾਂਜੀ, ਹੈ ਨਾ। ਬਿਲਕੁਲ। ਪੀਚਸ ਹੋ ਗਏ, ਵਾਲਨਟਸ ਹੋ ਗਏ, ਚੈਰੀਜ਼ ਹੋ ਗਈਆਂ, ਹੈ ਬਦਾਮ ਨਾ, ਹੋ ਗਿਆ, ਬਦਾਮ ਹੋ ਗਏ, ਇਹ ਪਿਸਤਾ ਹੋ ਸਾਰੀਆਂ ਗਿਆ। ਅਸੈਂਸ਼ੀਅਲ ਆਈਟਮਸ ਨਹੀਂ ਗੀਆਂ, ਨਹੀਂ ਹੈਗੀਆਂ। ਇਹਨਾਂ ਬਿਨਾਂ। ਵਾਟਸਨਵਿਲ ਦੇ ਵਿੱਚ ਜ਼ਰੂਰ ਸਬਜ਼ੀਆਂ ਉਹਦੀਆਂ ਉਹ ਐਸੈਂਸ਼ੀਅਲ ਆ। ਹਾਂ, ਉਹ ਸਬਜ਼ੀਆਂ ਹੈਗੀਆਂ ਅਸੈਂਸ਼ੀਅਲ, ਹੂੰ, ਪਰ ਮੇਨ ਅਸੈਂਸ਼ੀਅਲ ਤਾਂ ਉਹੀ ਗਿਣਿਆ ਜਾਂਦਾ ਵੀ ਕਾਟਨ ਜਿੱਥੋਂ ਕੱਪੜੇ ਬਣਦੇ ਆ, ਹੂੰ, ਹੂੰ, ਹੂੰ। ਵੀਟ ਜਿਹ ਚੋਂ ਬ੍ਰੈਡਸ, ਰੋਟੀ ਉਹ ਤੋਂ ਖਾਣੀ ਆ, ਬਿਨਾਂ ਰੋਟੀ ਖਾਣੀਆਂ ਨਹੀਂ ਚੌਲ। ਸਰਦਾ। ਚੌਲ, ਹੁਣ ਕੋਰਨ ਚਲੇ ਜਾਂਦੇ, ਸੋਇਆਬੀਨ ਹੂੰ, ਜੋ ਜਾਣਦੀ ਆ, ਆਹ ਪੋਰਕ, ਹੋਰ ਉਹਨਾਂ ਦਾ ਖਾਣਾ ਫੀਡ ਬਣ ਹੂੰ, ਜਾਂਦਾ। ਹੂੰ, ਉਹ ਮੇਨ ਅਸੈਂਸ਼ੀਅਲ ਉਹਨਾਂ ਤੇ ਜਾਂਦਾ, ਤੇ ਮੇਨ ਇੱਥੇ ਦੀ ਜਿਹੜੀ ਫਾਰਮ ਬਿੱਲ ਆ ਉਹਨਾਂ ਦੀ ਫੰਡਿੰਗ ਉੱਥੇ ਹੁੰਦੀ ਆ, ਫੋਕਸਡ ਉੱਥੇ ਹੀ ਹੁੰਦਾ ਹੈ ਉਹਦਾ। ਫੋਕਸ ਉੱਥੇ ਹੁੰਦਾ। ਸੋ ਕੈਲੀਫੋਰਨੀਆ ਦੀ ਫਾਰਮਿੰਗ ਲਈ ਕੀ 2023 ਕਿੱਦਾਂ ਤੁਸੀਂ ਦੇਖਦੇ ਆ ਰਿਹਾ ਆ? ਕਿੰਨਾ ਕੁ ਚੈਲੰਜਸ ਸੀਗਾ, ਸਰਵਾਈਵੇਬਿਲਟੀ ਕਿੰਨੀ ਕੁ ਰਹੀ, ਜਿਹੜੇ ਉਸ ਟਾਈਮ ਸਰਵਾਈਵ ਕਰ ਗਏ ਉਹਨਾਂ ਦੇ ਲਈ 24 ਕਿੱਦਾਂ ਦਾ ਜਿਹੜਾ ਉਹ ਰਹਿ ਸਕਦਾ? ਜੇ ਆਪਾਂ 23 ਨੂੰ ਓਵਰਆਲ ਝਾਤ ਮਾਰੀਏ ਤਾਂ ਕਿੱਦਾਂ ਫਾਰਮਰਸ ਦੇ ਲਈ ਸਰਵਾਈਵੇਬਿਲਟੀ ਦੇ ਪੱਖ ਤੋਂ ਕਿੱਦਾਂ ਆਪਾਂ ਦੇਖਿਆ? ਆਈ ਥਿੰਕ ਜਦੋਂ 2023 ਦਾ ਦੇਖਦੇ ਆ ਨਾ, ਅੱਗੇ ਇਹਨਾਂ ਦੇ ਚੇਂਜਸ ਆਉਂਦੇ ਰਹੇ ਆ, ਸਾਈਕਲ ਕਹਿ ਦੇਈਦਾ, ਹੂੰ, ਹੈ ਨਾ। ਹੂੰ, 2023 ਇੱਕ ਉਹ ਸਾਈਕਲ ਸੀ ਜਿਹੜਾ ਫਾਰਮਿੰਗ ਲਈ ਕਾਫੀ ਸਟ੍ਰੈਸਫੁਲ ਸੀ, ਹੈ ਠੀਕ ਨਾ। ਹੈ। ਕੋਈ ਵੀ ਮੀਂਹ ਕ੍ਰਾਪ ਤੋਂ ਆ, ਸ਼ੁਰੂ ਹੋ ਗਿਆ ਕੰਮ, ਮੀਂਹ ਤੋਂ ਸ਼ੁਰੂ ਹੋ ਗਿਆ, এনवायरमेंटली ਵੀ ਜਾਣਦੀ, ਕਲਾਈਮੇਟ ਦਾ ਵੀ ਹੌਲਾ ਕਲਾਈਮੇਟ ਜਿਹਾ। ਦਾ ਜਾਣਦੀ ਇੰਨਾ ਗਾ ਹੈ। ਤੇ ਫਿਰ ਜਿਹੜਾ ਦੂਸਰਾ ਆਇਆ, ਕਾਸਟ ਬਹੁਤ ਇਨਕਰੀਸ ਹੋਇਆ, ਹੈ ਨਾ। ਲੜਾਈ ਨੇ, ਲੜਾਈ ਖਾਦਾਂ ਦੇ ਨੇ, ਪ੍ਰਾਈਸ, ਖਾਦਾਂ ਨੇ, ਉਹ ਡੀਜ਼ਲ ਦਾ ਪ੍ਰਾਈਸ। ਯੂਕਰੇਨ ਰਸ਼ੀਆ ਦੀ ਲੜਾਈ ਸੀ, ਉਹਨਾਂ ਹੂੰ, ਨੇ ਕੀਤਾ ਗਾ। ਤੇ ਜਿਹੜਾ ਫਿਰ ਆਉਂਦਾ ਗਾ ਕਿ ਜਿਹੜੀ ਜਿਹੜੀ ਤੁਹਾਡੀ ਕ੍ਰਾਪ ਦੀ ਪ੍ਰਾਈਸਿੰਗ ਆ, ਕੋਈ ਵੀ ਆ, ਭਾਵੇਂ ਸੌਗੀ ਸੀ, ਭਾਵੇਂ ਆਲਮੰਡਸ ਆ, ਉਹਦੀ ਪ੍ਰਾਈਸ ਨਹੀਂ ਮਿਲੀ, ਮੁੱਲ ਨਹੀਂ ਪਿਆ। ਮੁੱਲ ਨਹੀਂ ਪਿਆ। ਚੈਰੀ ਸੀ, ਉਹਨਾਂ ਦਾ ਨਹੀਂ ਪਿਆ। ਹੂੰ, ਤੇ ਉਹਦੇ ਨਾਲ ਫਾਰਮਰ ਬਹੁਤ ਟਫ ਸਿਚੁਏਸ਼ਨ ਤੇ ਔਨ ਟਾਪ ਕਿ ਜਿਹੜਾ ਇੰਟਰਸਟ ਰੇਟ ਸੀ ਉਹ ਬਹੁਤ ਹਾਈ ਆ, 8 8.5 9% ਤੇ ਫਿਰਦਾ, ਸਹੀ। ਹੈ ਨਾ। ਤੇ ਉਹਦੇ ਲਈ ਫਾਰਮ ਸਟ੍ਰੈਸਫੁਲ ਬਹੁਤ ਹੋਏ ਪਏ ਆ, ਹੈ ਨਾ। ਪਰ ਸਾਰਿਆਂ ਦੀ ਨਾ ਅੱਗੇ ਜਿੱਦਾਂ ਹੋਪ ਹੁੰਦਾ, ਪ੍ਰੇ ਹੁੰਦਾ ਗਾ ਵੀ ਅੱਗੇ ਵੀ 80 'ਚ ਆਏ ਸੀਗੇ, ਮੁੜ ਕੇ ਫਿਰ ਠੀਕ ਹੋ ਗਿਆ, ਫਿਰ 90 'ਚ ਆਏ, ਫਿਰ ਠੀਕ ਹੋ ਗਿਆ, ਵੀ ਇਹ ਆਪੇ ਆਪ ਠੀਕ ਹੋ ਜੂਗਾ। ਵੀ ਇਹ ਹੋਪ ਕਰ ਰਹੇ ਵੀ ਵਨ ਆਫ ਦੈਟ ਸਾਈਕਲ ਆ। ਵਨ ਦਾ ਸਾਈਕਲ ਆ, ਹੈ ਨਾ। ਹੂੰ, ਪਰ ਹੁਣ ਉਹ ਚੀਜ਼ਾਂ ਚੇਂਜ ਹੋ ਗਈਆਂ, ਉਹ ਕਿੱਦਾਂ? ਹੈ ਨਾ। ਦੇਖੋ ਆਪਣੀ ਕੈਲੀਫੋਰਨੀਆ ਦੀ ਜਿਹੜੀ ਪਾਪੂਲੇਸ਼ਨ ਆ, ਹੂੰ, 1980 ਚੋਂ ਦੇਖ ਲਓ ਤੇ ਹੁਣ ਦੇਖ ਲਓ ਕਿੰਨਾ ਗਾ, 39 ਮਿਲੀਅਨ ਆ। ਬਹੁਤ ਜ਼ਿਆਦਾ ਹੋ ਗਈ ਆ, ਹੈ ਨਾ। ਉਹ ਕੈਨੇਡਾ ਵਧਣੀ ਆ। ਕੈਨੇਡਾ ਤੋਂ ਹਾਂ, ਆਹੋ ਅਜੇ ਤਾਂ ਛੱਡ ਕੇ 2 ਸੀਟਾਂ ਘਟਾ ਹਾਂ, ਲਈਆਂ, ਆਪਣੇ ਬੰਦੇ ਛੱਡ ਕੇ ਚਲੇ ਗਏ ਕਿੰਨੇ। ਹਾਂ, ਛੱਡ ਕੇ ਚਲੇ ਗਏ ਹਲੇ। ਹਾਂ, ਉਹਨਾਂ ਦਾ ਬਹੁਤ ਆਉਣਾ ਗਾ, ਸਿਟੀਜ਼ ਵੱਧ ਰਹੀਆਂ ਗੀਆਂ, ਗਰੋ ਹੋ ਰਹੀਆਂ ਗੀਆਂ। ਤੇ ਜਿਹੜੀ ਐਗ ਦੀ ਜਿਹੜੀ GDP 'ਚ ਇੰਪੈਕਟ ਆ ਕੈਲੀਫੋਰਨੀਆ ਦਾ, 12ਵੇਂ ਨੰਬਰ ਤੇ ਆ। ਪਹਿਲੋਂ ਪਹਿਲਾਂ ਉੱਤੇ ਹੁੰਦਾ ਸੀਗਾ ਜ਼ਿਆਦਾ। ਪਹਿਲਾਂ ਤੀਜੇ ਚੌਥੇ ਤੇ ਹੁੰਦਾ ਸੀ। ਅੱਛਾ, ਐਗ ਇੰਨੀ ਥੱਲੇ ਚਲੇ ਗਈ, ਇੰਨੀ ਵੇਅਰ ਹਾਊਸ ਉੱਤੇ ਆ ਗਏ। ਵੇਅਰ ਹਾਊਸ ਹੈ ਇਸ ਵਕਤ ਤੀਜੇ ਚੌਥੇ ਤੇ ਆ, ਹੈ ਨਾ। ਹੂੰ, ਇੰਸ਼ੋਰੈਂਸਿਸ ਆ, ਹੈ ਨਾ, ਪਹਿਲੇ ਨੰਬਰ ਤੇ। ਫਿਰ ਆ ਮੈਡੀਕਲਸ ਆ ਜਾਂਦੀਆਂ, ਵੇਅਰ ਹਾਊਸਿਸ ਆ ਜਾਂਦੀਆਂ, ਹੈ ਨਾ। ਫਿਰ ਜਦੋਂ ਤੁਸੀਂ ਦੇਖੋ ਜਿਹੜੇ ਆਪਣੇ ਕਲਾਈਮੇਟ ਇੰਪੈਕਟਸ ਆ, ਉੱਥੇ ਮੇਨ ਇੰਪੈਕਟ ਪਾਣੀ ਦਾ ਪਿਆ, ਹੈ ਨਾ। ਤੇ ਹੁਣ ਜਿਹੜੇ ਨੈਕਸਟ ਚੀਜ਼ ਆ ਰਹੀ ਆ ਕਿ ਜਿਹੜੀ ਗਲੋਬਲ ਆਪਾਂ ਚੇਂਜਸ ਕਹਿੰਦੇ ਆ, ਸਪੈਸ਼ਲੀ ਜਿੱਦਾਂ ਪ੍ਰੈਜ਼ੀਡੈਂਟ ਬਾਈਡਨ ਆ, ਡੈਮੋਕ੍ਰੈਟਸ ਆ, ਉਹਨਾਂ ਦੀ ਜਿਹੜੀ ਸਟ੍ਰੈਟਜੀ ਆ ਕਿ ਅਸੀਂ ਸਾਰਿਆਂ ਨੂੰ ਗ੍ਰੀਨ ਐਨਰਜੀ 'ਚ ਲੈ ਜਾਈਏ, ਹਾਂਜੀ। ਹੈ ਨਾ। ਵੀ ਇਹ ਕਲਾਈਮੇਟ ਇੰਪੈਕਟ ਨੂੰ, ਗ੍ਰੀਨ ਐਨਰਜੀ ਦਾ ਮਤਲਬ ਆ ਫਾਸਲ ਫਿਊਲ ਨੂੰ ਬੰਦ ਕਰੋ, ਹੈ ਨਾ। ਤੇ ਉਹਦੇ ਲਈ ਪਾਵਰ ਚਾਹੀਦੀ ਆ, ਪਾਵਰ ਉਨੀ ਹੈ ਨਹੀਂ ਹਲੇ ਇਸ ਵਕਤ ਜਨਰੇਸ਼ਨ ਲਈ, ਹੈ ਨਾ। ਫਿਰ ਤੁਸੀਂ ਉਹ ਜਿਹੜੀ ਹੁਣ ਆਹ ਪਾਵਰ ਜਨਰੇਟ ਕਰਦੇ ਆ, ਹੈ ਨਾ, ਫਾਸਲ ਫਿਊਲ ਤੋਂ, ਉਹ ਰਿਪਲੇਸ ਕਰਨੀ, ਉੱਥੇ ਸੋਲਰ ਆਉਂਦੀ ਆ,
ਸੋਲਰਾਂ ਲਈ ਖੇਤ ਥਾਂ ਚਾਹੀਦਾ ਗਾ। ਥਾਂ ਦੇ ਲਈ ਤੁਸੀਂ ਜਾਣੀ ਦੀ ਉਹ ਅਫੋਰਡੇਬਲ ਕਰਨ ਦੇ ਲਈ ਉਹ ਚੀਪ ਪ੍ਰਾਈਸਿਸ ਜ਼ਮੀਨਾਂ ਦੇ ਚਾਹੀਦੇ ਆ ਤੇ ਉਧਰ ਨੂੰ ਤੁਰਿਆ ਆ ਕੰਮ। ਉਧਰ ਨੂੰ ਕੰਮ ਗਿਆ ਪਿਆ ਹੈਨਾ। ਇਹ ਸਾਈਕਲ ਬਹੁਤ ਵਿਸ਼ੇਸ਼ ਨਹੀਂ, ਸਾਈਕਲ ਵਿਸ਼ੇਸ਼ ਆ ਉਹ ਜਾਣੀ ਦੀ ਹਟਣਾ ਤੇ ਇਹਦੇ ਲਈ ਹੁਣ ਤੁਸੀਂ ਦੇਖੋ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਬਹੁਤ ਡੀਪ ਥਿੰਕਿੰਗ ਜਿਹੜਾ ਆਪਣਾ ਕਹੀਦਾ ਨਾ ਵੀ ਥਿੰਕ ਟੈਂਕ ਚਾਹੀਦਾ ਹੈਗਾ। ਉਹਦੇ ਵਿੱਚ ਇੱਕ ਜਿਹੜੀ ਅੱਗੇ ਹੁੰਦਾ ਸੀਗਾ ਕਿ ਇੰਡੀਵਿਜੂਅਲਸ ਮੈਂ ਹੁੰਦੀ ਸੀ, ਉਹ ਹੁਣ ਗਾਹਾਂ ਨੂੰ ਸਰਵਾਈਵ ਕਰਨ ਦੇ ਲਈ ਨਹੀਂ ਚੱਲਣੀ ਹੈਨਾ। ਉਹ ਭਾਵੇਂ ਤੁਸੀਂ ਕਿੱਡੇ ਵੀ ਲਾਰਜ ਫਾਰਮਰ ਆ, ਤੁਹਾਡੇ ਇੰਪੈਕਟਸ ਹੋਣਗੇ ਹੈਨਾ। ਤੇ ਹੁਣ ਜੇ ਕੋਰਪੋਰੇਟ ਦੇਖੋ ਆਪਾਂ ਕੰਪੇਅਰ ਕਰੋ ਵੀ ਜਾਣੀ ਦੀ ਇੱਕ ਬੰਦਾ ਕੋਈ 500 ਏਕੜ ਦੀ ਖੇਤੀ ਕਰਦਾ ਹੈਨਾ, ਜਿਹੜੀ ਉਹਦੀ ਬਾਇੰਗ ਪਾਵਰ ਆ ਵਰਸਸ ਕੋਈ 50,000 ਏਕੜ ਦੀ ਖੇਤੀ ਕਰਦਾ, ਕੋਈ ਲੱਖ ਏਕੜ ਦੀ ਖੇਤੀ ਕਰਦਾ, ਉਹ ਟੋਟਲੀ ਡਿਫਰੈਂਟ ਆ। ਜਦੋਂ ਉਹ ਸਮਾਲ ਤੇ ਕਾਰਪੋਰੇਸ਼ਨ ਦੇ ਵਿੱਚ 25 ਤੋਂ 30-40% ਦਾ ਫਰਕ ਹੋ ਜੇ ਨਾ, ਉਹ ਮੇਕਅਪ ਕਰਨਾ ਬਹੁਤ ਔਖਾ ਸਹੀ ਹੈ ਨਾ। ਤੇ ਫਿਰ ਦੂਸਰਾ ਆ ਜਾਂਦਾ ਕਿ ਜਿਹੜੇ ਇੰਟਰਮ ਜਿਹੜੇ ਤੁਹਾਨੂੰ ਇਨਪੁਟ ਸਪਲਾਈਜ਼ ਕਰਦੇ ਆ, ਜਦੋਂ ਉਹਨਾਂ ਦੀ ਬਿਜ਼ਨਸ ਘਟਦੀ ਆ ਉਹ ਪ੍ਰਾਈਸ ਆਬਵੀਅਸਲੀ ਵਧਾਉਂਦੇ ਆ, ਰਾ ਮਟੀਰੀਅਲ ਦੀ ਵਧਾ ਦਿੰਦੇ ਆ ਉਹ। ਤੇ ਜਿੱਥੇ ਨੀਡ ਆ ਉਹ ਤਾਂ ਚਾਹੀਦੀ ਹੋਈ ਚਾਹੀਦੀ ਆ। ਤੇ ਫਿਰ ਜਿਹੜੇ ਪ੍ਰੋਸੈਸਿੰਗ ਵਾਲੇ ਆ ਉਹ ਅਨਨੈਸੈਸਰਲੀ ਉਹਨਾਂ ਨੂੰ ਪੈਨਿਕ ਹੋਇਆ ਹੋਇਆ ਕਿ ਜਾਣ ਦੀ ਸਰਵਾਈਵੇਬਿਲਿਟੀ ਦਾ ਕੁਐਸਚਨ ਆ, ਅਸੀਂ ਜਿੰਨਾ ਵੀ ਜਾਣੇ ਦੀ ਪੈਸਾ ਇਕੱਠਾ ਇੱਕਦਮ ਫਾਰਮਰਾਂ ਤੋਂ ਕਰ ਸਕਦੇ ਹਾਂ ਉਹ ਕਰੋ ਹੈ। ਉਹ ਵੀ ਹੋਇਆ ਪਿਆ ਕਿਉਂ, ਹੁਣ ਮੋਸਟਲੀ ਸਾਰੇ ਪ੍ਰੋਸੈਸਰ ਨੂੰ ਕਹਿੰਦੇ ਵੀ ਲੁੱਟ ਕੇ ਖਾ ਗਏ ਆ। ਉਹ ਮੇਨ ਮਤਲਬ ਆਹੀ ਆ ਉਹਨਾਂ ਦਾ ਵੀ ਜਾਣੀ ਦੀ ਉਹ ਸਸਟੇਨੇਬਿਲਟੀ ਨਹੀਂ, ਜਦੋਂ ਜਾਂਦੀ ਇਹ ਫ੍ਰੀ ਮਾਰਕੀਟ ਆ। ਫ੍ਰੀ ਮਾਰਕੀਟ ਦੇ ਵਿੱਚ ਤੁਹਾਨੂੰ ਸਰਵਾਈਵ ਕਰਨ ਦੇ ਲਈ ਯੂਨਿਟ ਵੱਡਾ ਕਰਨਾ ਪੈਣਾ ਹੈ ਨਾ। ਤੇ ਲੈਵਲ ਫੀਲਡ ਪਲੇਇੰਗ ਫੀਲਡ ਜਿਹੜੀ ਉਹ ਲੈਵਲ ਕਰਨੀ ਪੈਣੀ, ਉਹ ਲੈਵਲ ਕਰਨੀ ਪੈਣੀ। ਤੇ ਇਕੱਲਾ ਐਜ਼ ਇੰਡੀਵਿਜੂਅਲ ਤਾਂ ਕੋਈ ਕਰ ਨਹੀਂ ਸਕਦਾ। ਤੁਸੀਂ ਦੇਖੋ ਕਾਰਪੋਰੇਸ਼ਨ ਆ ਇਸ ਵਕਤ ਵੇਜਸ ਫਿਰ ਵਧੀ ਆ, ਹੁਣ $15 ਮਿਨੀਮਮ ਆ। 1 ਤਰੀਕ ਤੋਂ ਹੋ ਗਿਆ, ਵੱਧ ਗਿਆ। ਹਾਂ ਵੱਧ ਗਿਆ ਗਾ ਮਿਨੀਮਮ ਵੇਜਸ ਇੰਨੀ ਹੋ ਗਈ। ਤੇ ਪਾਵਰ ਆ ਉਹਦੀ ਵੀ 20 ਤੋਂ 25% ਐਰਕੀ ਵੱਧ ਜਾਣੀ ਆ। ਪੀਜੀਐਨਏ ਨੇ ਅਨਾਉਂਸ ਕੀਤਾ ਪਿਆ 13% ਤਾਂ ਵਧਾਤੀ ਸਿੱਧੀ ਉਹਨਾਂ ਨੇ 11 ਦੀ ਹੋਰ ਮੰਗ ਕੀਤੀ ਸੀ। ਹਾਂ 11 ਦੀ ਉਹਨੇ ਉਹ ਵਧਣੀ ਆ ਅਖੀਰ ਦੇ ਵਿੱਚ ਹੈ ਨਾ। ਇੰਸ਼ੋਰੈਂਸਿਸ ਆ ਕੰਪਨੀਆਂ ਛੱਡ ਕੇ ਚਲੀਆਂ ਗਈਆਂ, ਉਹ ਵੀ ਵਧਣੀ ਆ ਹੈ ਨਾ। ਤੇ ਅਖੀਰ ਦੇ ਵਿੱਚ ਜਦੋਂ ਤੁਸੀਂ ਇਹ ਸਾਰੀ ਚੀਜ਼ ਨੂੰ ਦੇਖਦੇ ਆ ਨਾ ਕਿ ਤੁਹਾਡਾ ਜਿਹੜਾ ਕਾਸਟ ਆਫ ਡੂਇੰਗ ਬਿਜ਼ਨਸ ਉਹ ਹਾਈ ਹੋ ਜਾਣਾ ਹੈ ਨਾ। ਤੇ ਉਹਦੇ ਲਈ ਉਹ ਬ੍ਰੇਕ ਈਵਨ ਹੁੰਦਾ ਕਿ ਨਹੀਂ, ਉਹ ਹਾਂ ਉਹਦੇ ਲਈ ਮੈਂ ਆ ਵੀਕਐਂਡ ਤੇ ਕਾਫੀ ਮਾਡਲਸ ਪਲੇ ਅਰਾਊਂਡ ਕੀਤੇ। ਠੀਕ ਹੈ ਨਾ ਵੀ ਕਿੱਥੇ ਕਿੰਨਾ ਫਰਕ ਆ ਹੈ ਨਾ, ਵੀ ਕਿੱਥੇ ਕੀ ਘਟਾ ਵਧਾ ਕੇ ਕੁਝ ਕੀਤਾ ਜਾ ਸਕਦਾ, ਵਧਾ ਕੇ ਹੈ ਨਾ। ਹਾਂ ਵੀ ਹੌਲੀ ਕੋਈ ਵੀ ਨਹੀਂ ਮੰਗਦਾ ਵੀ ਅਸੀਂ ਜਾਣ ਦੀ ਆਪਦੀ ਫਰੀडम ਦਿਓ ਕਿਸੇ ਨੂੰ, ਬਿਲਕੁਲ ਹੈ ਨਾ। ਪਰ ਜਦੋਂ ਚੋਇਸ ਹੈ ਨਹੀਂ ਹੈ, ਜੇ ਨਹੀਂ ਦੇਵੋਗੇ ਤਾਂ ਬੰਦਾ ਜਾਣਦੀ ਉੱਦਾਂ ਡਾਊਨ ਜਾਂਦਾ ਹੈ ਨਾ। ਤੇ ਪਰ ਉਹਦੇ ਵਿੱਚ ਇਉਂ ਹੈਗਾ ਗਾ ਕਿ ਨਵੇਂ ਮਾਡਲਸ ਫਲੋ ਕਰਨੇ ਪੈਣੇ ਆ। ਠੀਕ ਹੈ, ਜਿਹਦੇ ਵਿੱਚ ਜਾਣੀ ਦੀ ਤੁਸੀਂ ਇਨਪੁਟਸ ਦੇਖ ਲਓ ਹੈ ਨਾ, ਡੀਜ਼ਲ ਦਾ ਕਾਸਟ ਦੇਖ ਲਓ, ਉਹਦੇ ਵਿੱਚ ਸੇਵਿੰਗ ਬਹੁਤ ਹੋ ਸਕਦੀ ਆ ਹੈ। ਤੇ ਫਰਟੀਲਾਈਜ਼ਰ ਆ ਉਹਦੇ 'ਚ ਕਾਫੀ ਸੇਵਿੰਗਸ ਆ। ਤੇ ਫਿਰ ਨਵਾਂ ਜਦੋਂ ਹੁਣ ਪਾਣੀ ਦਾ ਆਉਂਦਾ ਗਾ, ਪਾਣੀ ਦੇ ਵੀ ਹੁਣ ਕਈ ਡਿਸਕਸ਼ਨ ਹੋਏ ਆ, ਆਪਾਂ ਗਾਂ ਵੀ ਹੁਣ ਕਰਦੇ ਆ ਕਿ ਪਾਣੀ ਦੀ ਵੀ ਕੀ ਮਾਡਲ ਬਣ ਰਿਹਾ ਪਾਣੀ ਦਾ। ਹਾਂ ਪਾਣੀ ਦੀ ਵੀ ਮਾਰਕੀਟ ਆ ਗਈ ਆ ਹੈ ਨਾ। ਤੇ ਪਾਣੀ ਵਿਕਦਾ ਗਾ ਓਪਨ ਮਾਰਕੀਟ ਤੇ ਹੈ ਨਾ। ਤੇ ਉਹ ਹਾਂਜੀ ਚਲੋ ਆਪਾਂ ਉਹਦੇ ਤੇ ਬ੍ਰੇਕ ਤੋਂ ਬਾਅਦ ਚ ਗੱਲ ਕਰਾਂਗੇ। ਪਰ ਉਸ ਤੋਂ ਪਹਿਲਾਂ ਜਸਬੀਰ ਜੀ, ਜਿੱਦਾਂ ਤੁਸੀਂ ਕਿਹਾ ਵੀ ਪਿਛਲਾ ਸਾਲ ਕਾਫੀ ਸਟ੍ਰੈਸਫੁਲ ਰਿਹਾ, ਸਰਵਾਈਵੇਬਿਲਿਟੀ, ਜਿਹੜੇ ਤੁਸੀਂ ਹੁਣ ਕੁਝ ਮਾਡਲਸ ਦੀ ਗੱਲ ਕੀਤੀ ਵੀ ਕੀ ਵਧਾਈਏ ਕੀ ਘਟਾਈਏ, ਕਿੱਥੇ ਕੱਟ ਕਰ ਸਕਦੇ ਆ, ਕਿਹੜੀਆਂ ਚੀਜ਼ਾਂ ਲਾਜ਼ਮੀ ਆ, ਕਿੱਦਾਂ 2024 ਦੇ ਵਿੱਚ ਕੀ ਤੁਹਾਨੂੰ ਨਜ਼ਰ ਆ ਰਿਹਾ ਆ। ਕੀ ਦੇਖੋ ਲੜਾਈਆਂ ਲੱਗੀਆਂ, ਅਜੇ ਵੀ 2 ਲੜਾਈਆਂ ਆ ਮੇਨ ਜਿਹੜੀਆਂ ਚੱਲ ਰਹੀਆਂ। ਅੱਜ ਈਰਾਨ ਦਾ ਇੱਕ ਜਿਹੜਾ ਡਿਸਟਰੋਇਰ ਆ ਉਹ ਰੈੱਡ ਸੀ ਦੇ ਵਿੱਚ ਲੱਗਿਆ, ਵੀ ਡੋਂਟ ਨੋ ਉੱਥੇ ਕੀ ਬਣਨਾ ਆ ਗਿਆ, ਵੀ ਯੂ ਨੈਵਰ ਨੋ ਹੈ ਨਾ। ਵੀ ਅਨਰੈਸਟ ਚੱਲ ਰਹੀ ਆ। ਸਾਊਥ ਕੋਰੀਆ ਵਾਲਾ, ਨਾਰਥ ਕੋਰੀਆ ਵਾਲਾ, ਉਹ ਵੀ ਪੱਟ ਨੂੰ ਥਾਪੀਆਂ ਮਾਰੀ ਜਾਂਦਾ, ਮੈਂ ਆਹ ਵੀ ਕਰ ਦੂੰ, ਮੈਂ ਉਹ ਵੀ ਕਰ ਦੂੰ। ਸੋ ਇਹ ਸਾਰੀਆਂ ਚੀਜ਼ਾਂ ਦੇ ਇੰਪੈਕਟ ਆਪਾਂ ਐਗ ਦੇ ਉੱਤੇ ਜੇ ਦੇਖਣੇ ਹੋਣ ਜਾਂ ਦੇਖੀਏ ਕੀ ਆ,
ਕਲਾਈਮੇਟ ਨੂੰ ਲੈ ਕੇ, ਵੈਟ ਵਿੰਟਰ ਦੀ ਗੱਲ ਆ, ਸਰਵਾਈਵੇਬਿਲਟੀ ਦੇ ਵਿੱਚ ਬਜਟਸ ਦੀ ਜਿਹੜੀ ਆ ਉਹ ਕੰਸਟ੍ਰੇਂਟ ਆ ਕਿਸਾਨ ਦੇ ਲਈ, ਕਿਹੜੀਆਂ ਚੀਜ਼ਾਂ ਦਾ ਹੁਣ ਉੱਥੇ ਧਿਆਨ ਰੱਖਣਾ ਇਹਨਾਂ ਨੇ? ਆਪਾਂ ਨੂੰ ਨਾ 2-3 ਚੀਜ਼ਾਂ ਤੇ ਬਹੁਤ ਡਿਪੈਂਡੈਂਸੀ ਆ 2024 ਚ, ਜਿੱਦਾਂ ਕਿ ਹਨਾ। ਕਲਾਈਮੇਟ ਦੇ ਵੱਲੋਂ ਤਾਂ ਜੇ ਦਸੰਬਰ ਦੇ ਵਿੱਚ ਮੀਂਹ ਬਹੁਤ ਘੱਟ ਪਿਆ ਗਾ। ਬਹੁਤ ਘੱਟ ਪਿਆ, ਕਹਿੰਦੇ ਸੀ ਅਜੇ ਵੈਟ ਵਿੰਟਰ ਹੋਣੀ ਵੈਟ ਆ, ਵਿੰਟਰ ਸੀ, ਹਾਲ ਤੇ ਵੈਟ ਵਿੰਟਰ ਆਇਆ ਨਹੀਂ। ਆਇਆ ਨਹੀਂ, ਬਿਲਕੁਲ ਨਹੀਂ ਹਾਂ। ਨਜ਼ਰ ਆਇਆ। ਜੇ ਇਦਾਂ ਹੀ ਰਿਹਾ, ਹੂੰ ਬਹੁਤ ਏਰੀਆ ਕੈਲੀਫੋਰਨੀਆ ਦਾ ਜਿੱਥੇ ਫਾਰਮਿੰਗ ਨਹੀਂ ਹੋਣੀ, ਹੂੰ ਉਹਨੂੰ ਫੋਲੋ ਕਰਨਾ ਪੈਣਾ, ਖਾਲੀ ਛੱਡਣੀ ਪਊ। ਖਾਲੀ ਛੱਡਣੀ ਪਊ। ਦੂਸਰਾ ਜਿਹੜਾ ਇੰਪੈਕਟਸ ਆ ਰਹੇ ਆ ਉਹ ਹੈਗਾ ਗਾ ਸਿਗਮਾ ਦਾ, ਜਿਹੜਾ ਕਿ 16 ਅਪ੍ਰੈਲ ਨੂੰ ਬਹੁਤ ਕ੍ਰਿਟੀਕਲ ਡੇਟ ਆ। ਅੱਛਾ, ਜੇ ਉਹਨਾਂ ਨੇ ਟਲੈਰੀ ਸਬਲੇਕ ਬੇਸਨ ਨੂੰ ਪ੍ਰੋਬੇਸ਼ਨ ਤੇ ਪਾਤਾ, ਹੂੰ ਫਿਰ ਉਹ ਕਲੀਅਰ ਸਿਗਨਲ ਹੋਊਗਾ, ਉਹਦੇ ਇੰਪੈਕਟਸ ਬਹੁਤ ਹਾਈ ਆ ਸਾਰੇ GSAs ਲਈ, ਸਾਰੇ GSAs ਲਈ, ਇਕੱਲੇ ਥੋੜੇ ਨਹੀਂ, ਸਾਰਿਆਂ ਲਈ। ਵੀ ਜਿਹੜਾ ਸਟੇਟ ਦੇ ਹਿਸਾਬ ਨਾਲ ਨਹੀਂ ਢੰਗ ਦਾ ਕਾਨੂੰਨ ਕਰ ਰਿਹਾ, ਉਹਨਾਂ ਨੇ ਆਪਣੇ ਅੰਡਰ ਕਰਨਗੇ, ਉਹਨਾਂ ਨੇ ਕਰ ਲੈਣਾ। ਇਹ 2040 ਕਰਨਾ ਸੀ, ਪਰ ਇਹਨਾਂ ਨੇ ਪੁੱਲ ਇਨ ਕਰਕੇ ਤੇਜ਼ੀ ਨਾਲ ਜਲਦੀ ਤੇਜ਼ੀ ਨਾਲ ਜਾਣਦੀ ਉਹ ਪਿਛਲੇ ਸਾਲ ਸ਼ੁਰੂ ਕੀਤਾ ਤੇ 24 ਚ ਉਹਦੀ ਇੰਪਲੀਮੈਂਟੇਸ਼ਨ ਹੋਣੀ ਸ਼ੁਰੂ ਹੋਣੀ ਆ, ਠੀਕ ਹੈ ਹੈਨਾ। ਉਹ ਕਾਫੀ ਦੇਖਣ ਵਾਲੀ ਚੀਜ਼ ਆ, ਹੈਨਾ। ਹੂੰ ਬਾਕੀ ਇਹ ਹੈਗਾ ਗਾ ਕਿ ਜਿਹੜੀ ਲੜਾਈ ਆ, ਹੂੰ ਇਨੈਵਿਟੇਬਲ ਆ ਕਿ ਲੜਾਈ ਲੱਗਣੀ ਆ ਕੋਈ ਨਾ ਕਿਸੇ ਹੋਰ ਪਾਸੇ, ਹੈਨਾ। ਸਟਾਕ ਬਹੁਤ ਇਕੱਠਾ ਹੋਇਆ ਵੈਪਨਸ ਦਾ ਲੱਗਦਾ। ਨਹੀਂ ਦੇਖੋ, ਯੂਕਰੇਨ ਰਸ਼ੀਆ ਦੀ ਲੜਾਈ ਹੋਈ ਆ, ਉਹਦੇ ਵਿੱਚ ਕਿਸੇ ਨੂੰ ਕੋਈ ਖਾਸ ਬੈਨੀਫਿਟ ਨਹੀਂ ਹੋਇਆ, ਹੈਨਾ। ਜਿੱਦਾਂ ਅਮਰੀਕਾ ਸੋਚਦੀ ਸੀ ਕਿ ਰਸ਼ੀਆ ਟੋਟਲੀ ਡਿੱਗ ਪਊਗਾ, ਉਹਨੂੰ ਤੇਲ ਦੇ ਵੱਲੋਂ ਇੰਡੀਆ ਨੇ ਸਪੋਰਟ ਕਰਤਾ, ਚਾਈਨਾ ਸਪੋਰਟ ਕਰਤਾ, ਤੇ ਯੂਕਰੇਨ ਨੂੰ ਵੀ ਇਹ ਨੇਟੋ ਫੰਡ ਕਰੀ ਜਾਂਦੀ ਆ, ਦੂਸਰਿਆਂ ਨੂੰ ਦੂਜੇ ਫੰਡ ਕਰੀ ਜਾਂਦੇ ਆ, ਉਹਨਾਂ ਦੀ ਵੀ ਫੰਡਿੰਗ ਬੰਦ ਹੋ ਰਹੀ, ਉਹਨਾਂ ਦੀ ਬੰਦ ਹੋ ਜਾਂਦੀ। ਇਹ ਤੀਸਰੀ ਜਿਹੜੀ ਚੀਜ਼ ਆ ਨਾ, ਜਿੱਥੇ ਟ੍ਰੇਡਿੰਗ ਦਾ ਕੁਐਸਚਨ ਆਉਂਦਾ ਗਾ, ਉਹ ਆਉਂਦਾ US ਡਾਲਰ ਤੇ ਟ੍ਰੇਡ ਹੁੰਦਾ, ਹਰ ਦੁਨੀਆ ਦੀ ਚੀਜ਼ ਹੁੰਦੀ ਆ। ਜਿੱਦਾਂ ਇੰਡੀਆ ਨੇ ਤੇ ਰਸ਼ੀਆ ਨੇ ਰੁਪਈਆਂ 'ਚ ਵੀ ਟ੍ਰੇਡ ਕੀਤਾ, ਸ਼ੁਰੂ ਕਰ ਰਹੇ ਆ ਕਿਤੇ ਕਿਤੇ, ਨਹੀਂ ਕੀਤਾ, ਉਹ ਸਾਰਾ ਤੇਲ ਹੀ ਰੁਪਈਆਂ 'ਚ ਖਰੀਦਿਆ, ਹੈਨਾ। ਤੇ ਫਿਰ ਜਦੋਂ ਜਾਣੀ ਦੀ ਇਰਾਨ ਨਾਲ ਕਰਦੇ ਆ, ਉੱਥੇ ਵੀ ਬਈ ਅਸੀਂ ਰੁਪਈਆਂ ਨਾਲ ਕਰਦੇ ਆ, ਵੀਟ ਸਾਨੂੰ ਦੇ ਦਿਓ ਤੇ ਅਸੀਂ ਤੁਹਾਨੂੰ ਤੇਲ ਦੇ ਦਿਆਂਗੇ। ਉਹ ਚੀਜ਼ਾਂ ਜਿਹੜੀਆਂ ਉਹ ਆਬਵੀਅਸਲੀ ਇੰਪੈਕਟਸ ਹੋਣਗੀਆਂ ਉਹਨਾਂ ਤੇ, ਹੈਨਾ। ਤੇ ਉਹ ਲੜਾਈਆਂ ਦੇ ਇੰਪੈਕਟਸ ਆ ਜਿਹੜੇ ਜਾਣੀ ਦੀ ਚੀਜ਼ਾਂ ਦੀ, ਜਿੱਦਾਂ ਆਪਾਂ ਦੇਖਿਆ ਪਿਛਲੇ ਦੀ ਯੂਰੀਏ ਦੇ, ਫਰਟੀਲਾਈਜ਼ਰ ਦੇ, ਉਹਨਾਂ ਸਾਰਿਆਂ ਦੇ ਉੱਤੇ ਬਹੁਤ ਅਸਰ ਪਿਆ ਸੀ, ਬਹੁਤ ਅਸਰ ਪਿਆ ਸੀ। ਤੇ ਇੱਕਦਮ ਪੈ ਸਕਦਾ, ਐਟ ਦ ਮੋਮੈਂਟ ਲੋ ਆ, ਹੈਨਾ। ਤੇ ਬਾਕੀ ਫਿਰ ਇਹ ਹੈਗਾ ਗਾ ਕਿ ਜਿਹੜੇ ਟ੍ਰੇਡਸ ਦੂਜੇ ਕੰਟਰੀਆਂ ਨਾਲ ਹੁੰਦੇ ਆ, ਉਹਨਾਂ ਤੇ ਜਿੱਦਾਂ ਜਾਣੀ ਦੀ ਪਹਿਲਾਂ ਤੁਸੀਂ ਦੇਖੋ ਆਪਣੇ ਰੀਜ਼ਨ ਵਾਲੇ ਰੀਜ਼ਨ ਬੋਰਡ ਸੀ, RBI, ਉਹ ਟੋਟਲੀ ਫੇਲ ਹੋ ਚੁੱਕਾ, ਹੈਨਾ। ਇਸ ਵਕਤ ਤਾਂ ਹੈ ਨਹੀਂ, ਲੱਗਦਾ ਹੈਗਾ ਕਿ ਨਹੀਂ ਹੈਗਾ। ਦੂਸਰੇ ਵਾਲਨਟ ਬੋਰਡ ਆ, ਉਹਨਾਂ ਦੀ ਪਰਫਾਰਮੈਂਸ ਕੋਈ ਨਹੀਂ। ਬਦਾਮਾਂ ਦੇ ਹੁਣ ਚਲੋ ਨਵੀਂ CEO ਆ ਕੇ ਦੇਖਦੇ ਆ ਕੀ ਹੁੰਦਾ, ਹੈਨਾ। ਉਹਦੇ ਵਿੱਚ ਜਿੰਨਾ ਚਿਰ ਫਾਰਮਰ ਪ੍ਰੋਐਕਟਿਵਲੀ ਪਾਰਟਿਸਿਪੇਟ ਨਹੀਂ ਕਰਦੇ, ਉਹਨਾਂ ਚਿਰ ਨਹੀਂ ਹੋਣਾ, ਹੈਨਾ। ਸੋ ਜਿਹੜੇ 24 ਦੇ ਇਹ ਤਾਂ ਹੈਗੇ ਆ ਗਾਚਰਸ, ਹੈਨਾ। ਇੰਟਰਸਟ ਰੇਟ ਆ ਉਹ ਸਟਿਲ ਹਾਈ ਆ, ਹੈਨਾ। ਜੇ ਉਹਨਾਂ ਨੇ 0.5% ਕਢਾਤਾ, ਚਲੋ 9 ਤੋਂ 8.5 ਹੋ ਜੂ, 8.5 ਵੀ ਅਫੋਰਡੇਬਲ ਨਹੀਂ। ਤੇ ਜਿਹੜਾ ਐਰਕੀ ਮੋਸਟਲੀ ਸਿਗਨਲਸ ਆਏ ਆ ਫਰਟੀਲਾਈਜ਼ਰ ਕੰਪਨੀ ਤੋਂ ਨਾ, ਤੇ ਬੈਂਕਿੰਗ ਤੋਂ, ਹੈਨਾ। ਲਾਸਟ ਦਿਨ ਤੱਕ ਬੈਂਕਾਂ ਬਹੁਤ ਬਿਜ਼ੀ ਸੀ, ਠੀਕ ਹੈ। ਉਹ ਬਿਜ਼ੀ ਤਾਂ ਸੀ ਕਿ ਫਾਰਮਰ ਆਪਦੀ ਪੇਮੈਂਟ ਨਹੀਂ ਦੇ ਸਕੇ। ਅੱਛਾ, ਫਰਟੀਲਾਈਜ਼ਰ ਕੰਪਨੀ ਨੂੰ ਪਿਛਲੇ ਸਾਲ ਦੀ ਨਹੀਂ, ਜਿਹੜੇ ਬੈਂਕ ਲੋਨਸ ਆ ਨਾ, ਉਹਨਾਂ ਦੀਆਂ ਪੇਮੈਂਟਾਂ ਨਹੀਂ ਹੋ ਰਹੀਆਂ। ਅੱਛਾ, ਡੈਲੀਕੁਐਂਟ ਹੋ ਰਿਹਾ। ਹਾਂ, ਬਹੁਤ। ਉਹ ਕਹਿੰਦੇ ਵੀ ਫਿਰ ਉਹ ਕਰ ਕੀ ਰਹੇ ਆ, ਕਈਆਂ ਨੇ ਤਾਂ ਜਾਣੀ ਦੀ ਉਹ ਕਹਿੰਦੇ ਵੀ ਅਸੀਂ ਚੱਲ April ਤੱਕ ਦੇ ਦਿਆਂਗੇ, ਕ੍ਰਾਪ ਨਹੀਂ ਵਿਕਿਆ, ਆ ਨਹੀਂ ਹੋਇਆ, ਹੈਨਾ। ਕਿਸ਼ਤਾਂ ਟੁੱਟ ਗਈਆਂ ਬਹੁਤ ਹਾਈ ਲੈਵਲ ਤੇ, ਬਹੁਤ ਇਹ ਫਿਰ ਬਹੁਤ ਵੱਡੀ ਸਮੱਸਿਆ ਹਾਈ ਨੰਬਰ ਤੇ, ਹੈਨਾ। ਉਹ ਖੇਤ ਨਹੀਂ ਟੇਕ ਓਵਰ ਕਰਨਾ ਮੰਗਦੇ, ਉਹਨਾਂ ਮੈਂ ਕਈ ਬੈਂਕਾਂ ਨਾਲ ਗੱਲਾਂ ਕੀਤੀਆਂ, ਕਹਿੰਦੇ ਸਾਡੇ ਬਿਗੇਸਟ ਪ੍ਰੋਬਲਮ ਆ ਇੱਥੇ ਆਈ ਵੀ ਆ ਕਿ ਜਾਣੀ ਦੀ ਅਸੀਂ ਲੋਨ ਰੀਸਟਰਕਚਰਿੰਗ ਕਰ ਰਹੇ ਹਾਂ। ਓਕੇ, ਹੁਣ ਤੁਸੀਂ ਦੇਖੋ ਕਈਆਂ ਦੇ ਲੋਨ ਆ 3% ਤੇ 4% ਤੇ, ਉਹ ਪੇਮੈਂਟ ਨਹੀਂ ਦੇ ਸਕੇ,
ਉਹ ਜੇ ਰੀਸਟਰਕਚਰ ਹੋ 3-4 ਤੇ ਤਾਂ ਹੋਣਾ ਨਹੀਂ, ਉਹਨੇ ਹੁਣ ਤਾਂ ਤਾਂ ਨਵੇਂ 7-8 ਦੇ ਹਿਸਾਬ ਨਾਲ ਹੀ ਹੋਊ, ਨਵੇਂ ਦੇ ਹਿਸਾਬ ਨਾਲ ਹੋਣਾ। ਉਹ ਤਾਂ 7-8 ਤੇ ਆ ਜੂ, ਹਾਂ 8-9 ਤੇ ਆ ਜੂ। ਉਹ ਵੀ ਕਾਫੀ ਜਾਣੀ ਦੀ ਨਾ ਦੇਖਣ ਵਾਲਾ ਇਸ਼ੂਜ਼ ਆ। ਹਾਂ ਫਾਈਨੈਂਸ਼ੀਅਲ ਫਿਰ ਦਿੱਕਤ ਆ ਸਕਦੀ ਹੈ ਦਿੱਕਤ ਕਾਫੀ। ਆ ਸਕਦੀ ਹੈ। ਤੇ ਜਿਹੜੇ ਐਰਕੀ ਫਰਟੀਲਾਈਜ਼ਰ ਕੰਪਨੀਆਂ ਕਰਕੇ ਹਾਈਐਸਟ ਕਾਸਟ ਇਨਪੁਟਸ ਆ ਨਾ, ਉਹਨਾਂ ਨੇ ਵੀ ਕੱਲੀਆਂ ਨੇ 30 ਤੋਂ 50 ਮਿਲੀਅਨ ਡਾਲਰ ਲੂਜ਼ ਕੀਤਾ। ਇੰਸ਼ੋਰੈਂਸ ਕੰਪਨੀਆਂ ਤਾਂ ਵੈਸੇ ਵੀ ਹਰ ਇੱਕ ਖੇਤਰ ਚੋਂ ਕੈਲੀਫੋਰਨੀਆ ਚ ਭੱਜ ਰਹੀਆਂ, ਆਟੋ ਵਾਲੀਆਂ ਵੀ, ਘਰ ਵਾਲੀਆਂ ਵੀ, ਤੇ ਐਗ ਵਾਲੀਆਂ ਵੀ ਤੁਸੀਂ ਕਹਿ ਰਹੇ ਆ। ਨਹੀਂ ਹੁਣ ਜਿਹੜੇ ਫਰਟੀਲਾਈਜ਼ਰਸ ਆ ਨਾ, ਉਹ ਮੋਸਟਲੀ ਅੱਗੇ ਜਿਹੜਾ ਮਾਡਲ ਚੱਲਦਾ ਸੀ ਉਹ ਸੀਗਾ ਕਿ ਅਸੀਂ ਤੁਹਾਨੂੰ ਪਹਿਲਾਂ ਤਾਂ ਵੀ ਸਮਾਨ ਵੇਚ ਦਿਆਂਗੇ, ਵੀ ਤੁਸੀਂ ਸਾਨੂੰ ਐਂਡ ਤੇ ਪੇ ਕਰ ਦਿਓ। ਠੀਕ ਹੈ ਜੀ। ਹੈਨਾ, ਉਹ ਹੁਣ ਨਹੀਂ ਦੇਣਗੇ ਕਿਉਂ, ਉਹਨਾਂ ਦੇ ਵੀ ਡਿਫਾਲਟਸ ਬਹੁਤ ਹੋਈਆਂ, ਲੋਕਾਂ ਨੇ ਪੈਸੇ ਨਹੀਂ ਦਿੱਤੇ। ਅੱਛਾ, ਹੈਨਾ, ਕਈਆਂ ਦੇ 2-2 ਸਾਲ ਦੇ ਨਹੀਂ ਆਏ। ਉਹ ਜਦੋਂ ਹੁਣ ਫਰਟੀਲਾਈਜ਼ਰ ਮੇਨ ਕੰਪਨੀਆਂ ਨਾਲ ਗੱਲਾਂ ਕਰੀਦੀਆਂ, ਉਹ ਵੀ ਕਹਿੰਦੇ ਆ ਵੀ ਜਿਹੜਾ ਸਾਡਾ ਕ੍ਰੈਡਿਟ ਆ ਨਾ, ਉਹ ਸਾਨੂੰ ਰੀਥਿੰਕ ਕਰਨਾ ਪੈਣਾ, ਕਿਹਨੂੰ ਦੇਣਾ ਕਿਹਨੂੰ ਨਹੀਂ। ਫਿਰ ਇੱਥੇ ਜਸਵੀਰ ਭਾਜੀ ਵੀ ਇੱਥੇ ਹੂ ਇਜ਼ ਐਟ ਫਾਲਟ? ਕੀ ਇੰਨਾ ਜ਼ਿਆਦਾ ਜਿਹੜਾ ਕਿਸਾਨ ਆ ਵੀ ਉਹ ਇੰਨਾ ਜ਼ਿਆਦਾ ਆਲੇ ਦੁਆਲੇ ਸਰਕਮਸਟੈਂਸਾਂ ਦਾ ਝੰਬਿਆ ਵੀ ਉਹਦੀ ਆਹ ਸਥਿਤੀ ਬਣ ਗਈ? ਦੇਖੋ ਇਹ ਇੰਨੀ ਗ੍ਰਿਮ ਆਊਟਲੁੱਕ ਬੰਦਾ ਕੋਈ ਸੁਣਦਾ ਹੋਊਗਾ ਵੀ ਯਾਰ ਇੱਥੇ ਤਾਂ ਕੁਝ ਹੋਣਾ ਹੀ ਨਹੀਂ ਆ, ਵੀ ਇੰਨਾ ਨੈਗੇਟਿਵ ਕੰਮ ਜਿਹੜਾ ਚੱਲ, ਸਾਰੀ ਇੰਡਸਟਰੀ ਇਦਾਂ ਚੱਲ ਰਹੀ ਆ। ਹੁਣ ਜੇ ਟਰੱਕਿੰਗ ਦਾ ਦੇਖ ਲਓ, ਟਰੱਕਿੰਗ ਵੀ ਕੋਈ ਨਹੀਂ ਡਿਫਰੈਂਟ ਹੋਣਾ। ਜਦੋਂ ਤੁਹਾਡੇ ਇਕਾਨਮੀ ਦੇ ਇੰਪੈਕਟ ਪੈਂਦੇ ਆ ਨਾ, ਉਹ ਚਾਰੇ ਪਾਸੇ, ਸਾਰੇ ਪਾਸੇ, ਕੋਈ ਬਚਦਾ ਨਹੀਂ, ਫਿਰ ਕੋਈ ਬਚਦਾ ਨਹੀਂ। ਹੁਣ ਜੇ ਮੈਂ ਜਿੱਥੋਂ ਅੱਗੇ ਆਪਾਂ ਗੱਲ ਕਰਦੇ ਵੀ ਸਾਡਾ ਥਿੰਕ ਟੈਂਕ ਚਾਹੀਦਾ ਇੱਕ, ਹੈਨਾ, ਕੋਈ ਵੀ ਫਾਰਮਰ ਹੋਵੇ, ਮੈਂ ਤਾਂ ਬਹੁਤਿਆਂ ਨਾਲ ਗੱਲਾਂ ਕੀਤੀਆਂ, ਅੱਜ ਤੋਂ 5 ਸਾਲਾਂ ਨੂੰ ਫਾਰਮਿੰਗ ਕਿੱਦਾਂ ਦੀ ਹੋਊਗੀ, ਸਾਰਿਆਂ ਨੂੰ ਪਤਾ ਜਿਹੜੀ ਅੱਜ ਆ ਉਹ ਅੱਜ ਵਾਲੀ ਨਹੀਂ ਹੋਣੀ। ਫਰਕ ਤਾਂ ਪੈਣਾ ਹੀ ਆ, ਆਟੋਮੇਸ਼ਨ ਆ ਰਹੀ ਆ, ਆਟੋਮੇਸ਼ਨ, ਟੈਕਨੋਲੋਜੀ ਆ, ਤੇ ਜੇ ਜਿਨ੍ਹਾਂ ਕੋਲੇ ਪੈਸੇ ਆ ਉਹਨਾਂ ਨੇ ਪਹਿਲਾਂ ਇੰਪਲੀਮੈਂਟ ਕਰ ਲੈਣੀ ਆ, ਉਹਨਾਂ ਦਾ ਕਾਸਟ ਸਟਰਕਚਰ ਘਟ ਜਾਊਗਾ। ਜਿਹੜੇ ਨਹੀਂ ਕਰ ਸਕੇ ਉਹ ਇਸ ਰੇਟ ਦੇ ਉੱਤੇ ਸਰਵਾਈਵ ਨਹੀਂ ਕਰ ਸਕਦੇ, ਰੇਟ ਤੇ ਸਰਵਾਈਵ ਨਹੀਂ ਕਰ ਸਕਦੇ, ਤੇ ਬੈਂਕਸ ਨੇ ਉਹਨਾਂ ਨੂੰ ਲੋਨਸ ਨਹੀਂ ਦੇਣੇ, ਹੈਨਾ। ਸੋ ਜਿਹੜੇ ਕਿ ਨਾ ਜਾਣਦੀ ਸਾਨੂੰ ਇਕੱਠੇ ਹੋ ਕੇ ਜਾਣੀ ਦੀ ਉਹ ਸੋਲੂਸ਼ਨ ਲੱਭਣੇ ਪੈਣੇ ਆ, ਕਰਕੇ ਦੁਨੀਆ ਬਹੁਤ ਤੇਜ਼ ਚੱਲ ਰਹੀ ਆ। ਹੁਣ ਉਹ ਗੱਲ ਨਹੀਂ ਰਹੀ ਵੀ ਚੱਲ ਕੋਈ ਨਹੀਂ, ਅਸੀਂ ਮਿੱਟੀ ਨਾਲ ਮਿੱਟੀ ਹੋ ਕੇ ਤੇ ਹਿੰਮਤ ਮਾਰ ਕੇ ਤੇ ਕਰੀ ਚੱਲਾਂਗੇ, ਉਹਦੇ ਨਾਲ ਸਰਵਾਈਵ ਨਹੀਂ ਹੋ ਪਾਉਣਾ। ਫਿਰ ਹਾਂ ਕੰਮ ਮਾੜਾ ਮੋਟਾ ਚੱਲਦਾ ਰਹੂਗਾ, ਪਰ ਉਹ ਸਰਵਾਈਵ ਕਰਾਉਣ ਦੇ ਲਈ ਆਲਰੇਡੀ ਦੂਜੀ ਜੌਬ ਦੀ ਲੋੜ ਆ ਕਿਸਾਨ ਨੂੰ, ਦੂਜੀ ਜੌਬ ਦੀ ਲੋੜ ਆ। ਹੁਣ ਤੁਸੀਂ ਦੇਖੋ, ਆਪਾਂ ਬਦਾਮਾਂ ਦਾ ਗਿਣ ਲਓ, ਹੈਨਾ, ਬਲੂ ਡਾਇਮੰਡ ਨੂੰ ਆਲਮੋਸਟ $1 ਬਿਲੀਅਨ ਮਾਰਕੀਟਿੰਗ ਫੰਡਸ ਮਿਲੇ ਆ। ਠੀਕ ਹੈ, ਕੁਐਸਚਨ ਇਹ ਆਉਂਦਾ ਵੀ ਉਹਨਾਂ ਨੂੰ ਕਿਉਂ ਮਿਲੇ? ਕਿ ਉਹਨਾਂ ਦੀ ਅਪਰੋਚ ਸੀ, ਉਹਨਾਂ ਦਾ USDA ਤੱਕ ਹੱਥ ਹੈਗਾ, ਉਹਨਾਂ ਨੇ ਰਖਾ ਲਏ, ਪਰ ਉਹਨਾਂ ਦਾ ਓਵਰਹੈਡ 40% ਆ, ਆਪਦੇ ਵਿੱਚ ਵੰਡਿਆ ਵੀ ਜਾਂਦਾ ਬਹੁਤ, ਉਹਦੀ ਐਫੀਸ਼ੀਐਂਸੀਜ਼ ਹੈ ਨਹੀਂ ਗੀਆਂ, ਹੈਨਾ। ਤੇ ਹਾਂ, ਜਿਹੜੀਆਂ ਬਹੁਤ ਚੀਜ਼ਾਂ ਨਾ, ਜਿਹੜੇ ਇਨਪੁਟ ਕਾਸਟ ਆ ਉਹ ਵਧਣਗੇ, ਉਹਦਾ ਧਿਆਨ ਓਵਰਆਲ ਉਹਦਾ ਧਿਆਨ ਰੱਖਣਾ ਪੈਣਾ। ਤੇ ਮੋਸਟਲੀ ਜਿਹੜਾ ਫਾਰਮਿੰਗ ਦੇ ਵਿੱਚ ਹੋ ਕੀ ਰਿਹਾ ਨਾ, ਫਾਰਮਰ ਬਹੁਤ ਮਿਹਨਤ ਕਰਦਾ, ਹਾਰਡ ਵਰਕ ਹੈਗਾ, ਪਰ ਉਹਨੂੰ ਜਾਣਦੀ ਓਵਰਆਲ ਬਿਜ਼ਨਸ ਦੀ ਤੌਰ ਤੇ ਨਹੀਂ ਰਨ ਕਰਦਾ, ਉਹ ਹਾਬੀ ਦੀ ਤੌਰ ਤੇ ਆ। ਵੀ ਜਾਣਦੀ ਅਸੀਂ ਜੇ ਮੈਂ ਸਾਰਾ ਕੁਝ ਠੀਕ ਕਰੂੰਗਾ, ਮੇਰਾ ਵੀ ਠੀਕ ਹੋ ਜਾਊਗਾ, ਉਹ ਗੱਲ ਹੈ ਨਹੀਂ ਗੀ। ਠੀਕ ਹੈ ਨਾ, ਜਿਹੜੇ ਤੁਹਾਡੇ ਕੰਟਰੋਲਸ ਕਰਦੇ ਆ ਉਹ ਲੋਕ ਬਹੁਤ ਡਿਫਰੈਂਟ ਲੋਕ ਆ, ਹੈਨਾ, ਫਾਈਨੈਂਸ ਵਾਲੇ ਵੀ ਹੈਗੇ ਆ। ਹੁਣ ਜਿੰਨੀਆਂ ਵੀ ਆਪਾਂ ਇਨਪੁਟ ਚੀਜ਼ਾਂ ਕੀਤੀਆਂ, ਇਹਨਾਂ ਦੇ ਕਾਸਟ ਵੱਧ ਰਹੇ ਆ। ਹੁਣ ਇਹ ਨਹੀਂ ਆ ਵੀ ਜ਼ਮੀਨ ਸਾਡੀ ਚੰਗੀ ਆ, ਭਾਰੀ ਆ, ਆਪਾਂ ਆਹ ਲਾ ਲਾਂਗੇ, ਆਹ ਗਾਲਾਂਗੇ ਤੇ ਸੈੱਟ ਰਹਿ ਜਾਊਗਾ, ਸਾਲ ਦੇ ਐਂਡ ਤਾਈਂ 4 ਪੈਸੇ ਜੁੜ ਜਾਣਗੇ, ਹੋ ਜਾਣਗੇ। ਹੁਣ ਉਹ ਨਹੀਂ ਰਹੇ, ਹੁਣ ਬਾਕੀ ਚੀਜ਼ਾਂ ਦੇ ਇੰਪੈਕਟ ਜ਼ਿਆਦਾ ਪੈ ਰਹੇ ਆ, ਵੀ ਸੋਇਲ ਹੈਲਥ, ਵਾਟਰ ਹੈਲਥ ਦੇ ਨਾਲ ਹੋਣੇ, ਆਪਾਂ ਨੂੰ ਇਹ ਚੀਜ਼ਾਂ ਦਾ ਜ਼ਿਆਦਾ ਟੈਨਸ਼ਨ ਪਈ ਆ। ਨਹੀਂ, ਟੈਨਸ਼ਨ ਤਾਂ ਚਾਰੇ ਪਾਸੇ ਆ, ਫਾਰਮਰਸ ਨੂੰ ਹੈਗੀ ਆ, ਹਾਂ, ਪਰ ਉਹਦੇ ਸੋਲੂਸ਼ਨਸ ਹੈਗੇ ਆ। ਠੀਕ ਆ, ਗੱਲ ਇਹ ਆ ਨਾ ਕਿ ਜਦੋਂ ਤੁਸੀਂ ਉਹਨੂੰ ਹਰ ਇੱਕ ਚੀਜ਼ ਨੂੰ ਬਿਜ਼ਨਸ ਮਾਡਲ ਦੇ ਤੌਰ ਤੇ ਦੇਖਦੇ ਆ, ਉਹਦੀ ਐਫੀਸ਼ੀਐਂਸੀਜ਼ ਦੇਖਦੇ ਆ, ਪੋਜ਼ਿਟਿਵ ਆਊਟਲੁੱਕ ਕਿਤੇ ਦੇਖਣੀ ਪੈਣੀ, ਆਪਾਂ ਨੂੰ ਲੱਭਣੀ ਪੈਣੀ ਆ। ਨਹੀਂ, ਲੱਭਣੀ ਪੈਣੀ ਆ। ਹੁਣ ਦੇਖੋ, ਬਥੇਰੀਆਂ ਕੰਪਨੀਆਂ ਐਪਲ ਵਰਗੀਆਂ ਸੀ, ਜਿਹੜੀਆਂ ਫੋਨ ਵੀ ਬਣਾਉਂਦੀਆਂ ਸੀ, ਜਿਹੜੀਆਂ ਜਾਣੀ ਦੀ ਮੀਡੀਆ ਆਡੀਓ ਵੀਡੀਓ ਕਰਦੀਆਂ ਸੀ, ਨਹੀਂ ਰਹੀਆਂ, ਕਿਉਂ? ਉਹ ਬਿਜ਼ਨਸ ਮਾਡਲ ਤੇ ਡਿਪੈਂਡ ਕਰਦਾ ਹੈਗਾ, ਹੈਨਾ। ਹੁਣ ਮਾਈਕਰੋਸਾਫਟ ਸੀਗਾ, ਹੈਨਾ, ਜੇ ਉਹਨਾਂ ਦੀ ਹਿਸਟਰੀ ਦੇਖੋ,
ਜਿਹੜਾ ਡਾਸ ਸੀ ਉਹ ਉਹਨਾਂ ਨੇ ਕਿਸੇ ਤੋਂ ਖਰੀਦਿਆ ਸੀ, ਉਹ ਵੀ ਬਿਲ ਗੇਟ ਨੇ ਆਪ ਨਹੀਂ ਸੀ ਬਣਾਇਆ। ਉਹ ਵੀ ਜਿਹੜੀ ਚੀਜ਼ ਡਾਸ ਸੀ ਉਹ ਚੱਲਦੀ ਨਹੀਂ ਸੀ, ਉਹਨਾਂ ਨੇ ਪਬਲਿਕ ਡੋਮੇਨ ਓਪਨ ਕਰ ਦਿੱਤੀ, ਉਹ ਸਟ੍ਰੈਟਜੀ ਸੀ, ਉਹ ਚੱਲ ਗਈ। ਉਦੋਂ ਬਾਅਦ ਹੁਣ ਮਾਈਕਰੋਸਾਫਟ ਮੇਨਲੀ ਕਲਾਊਡ ਸਰਵਿਸਿਜ਼ ਤੇ ਆ, ਹੁਣ ਓਪਨ ਏਆਈ ਚ ਆ ਗਏ ਹਨਾ, ਓਪਨ ਏਆਈ ਚ ਆ ਗਏ। ਜਿਹੜੀਆਂ ਇਹ ਸਟ੍ਰੈਟਜੀਜ਼ ਆ ਨਾ, ਸਾਨੂੰ ਇਹ ਬਦਲਣੀਆਂ ਪੈਂਦੀਆਂ ਸਿਆਣਾ ਉਹੀ ਆ ਵੀ ਮੌਕੇ ਦੇ ਅਨੁਸਾਰ ਉਹਨਾਂ ਨੂੰ ਚੇਂਜ ਕਰ ਸਕੇ। ਜੇ ਚੇਂਜ ਕਰਦੇ ਆ ਉਹ ਬਹੁਤ ਇਫੈਕਟਿਵ ਹੈ। ਆਪਾਂ ਇੱਥੇ ਗੱਲ ਕਰਦੇ ਹਾਂ ਬ੍ਰੇਕ ਤੋਂ ਬਾਅਦ, ਗੱਲਬਾਤ ਨੂੰ ਇੱਦਾਂ ਜਾਰੀ ਰੱਖਾਂਗੇ। ਕੋਈ ਨਹੀਂ, ਗ੍ਰਿਮ ਆਊਟਲੁੱਕ ਹੁੰਦਾ ਹੈ ਪਰ ਉਹਦੇ ਵਿੱਚੋਂ ਵੀ ਕੁਛ ਨਾ ਕੁਛ ਇੱਕ ਉਮੀਦ ਹੁੰਦੀ ਆ, ਆਸ ਹੁੰਦੀ ਆ, ਆਸ ਦੀ ਕਿਰਨ ਹੁੰਦੀ ਆ ਵੀ ਕੀ ਕੀਤਾ ਜਾ ਸਕਦਾ, ਕੀ ਇਹਦੇ ਸੋਲੂਸ਼ਨ ਆ। ਉਸ ਉੱਤੇ ਆਪਾਂ ਚਰਚਾ ਕਰਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਅਪਡੇਟ ਫਾਰਮਿੰਗ ਚੱਲ ਰਿਹਾ ਹੈ। ਅੱਜ ਗੱਲਬਾਤ ਕਰ ਰਹੇ ਹਾਂ ਕੈਲੀਫੋਰਨੀਆ ਦੇ ਵਿੱਚ ਫਾਰਮਿੰਗ ਦੇ ਭਵਿੱਖ ਨੂੰ ਲੈ ਕੇ ਕੀ ਚੈਲੰਜਸ ਨੇ ਅਗਲੇ ਇਸ ਸਾਲ ਦੇ ਵਿੱਚ, ਉਸ ਦੇ ਬਾਰੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਜੁੜੇ ਹੋਏ ਨੇ ਜਸਪੀਰ ਸਿੰਘ ਸਿੱਧੂ ਜੀ। ਜਸਪੀਰ ਜੀ, ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸੋ ਪਹਿਲੋਂ ਆਪਾਂ ਦੱਸ ਰਹੇ ਸੀ ਵੀ ਬਹੁਤ ਸਾਰੇ ਜਿਹੜੇ ਚੈਲੰਜਸ ਇਸ ਟਾਈਮ ਆ, ਕਈ ਚੀਜ਼ਾਂ ਦੇ ਖਰਚੇ ਵਧੇ ਹੋਏ ਆ। ਆਪਾਂ ਜੇ ਸੋਇਲ ਹੈਲਥ, ਵਾਟਰ ਹੈਲਥ, ਥੋੜਾ ਟੈਕਨੀਕਲ ਪਾਰਟ ਫਾਰਮਿੰਗ ਦਾ ਜੇ ਉਸ ਦੇ ਉੱਤੇ ਵੀ ਕਰੀਏ ਤਾਂ ਬਾਹਰੀ ਸਰਕਮਸਟੈਂਸਿਸ ਉਸ ਦੇ ਨਾਲ ਆ ਵੀ ਜਿਹ 'ਚ ਰੁੱਖ ਲੱਗੇ ਆ, ਜਿਹ 'ਚ ਸਬਜ਼ੀ ਉਗਾਉਣੀ ਆ, ਜਿਹ 'ਚ ਸਾਰਾ ਕੁਛ ਕਰਨਾ ਆ, ਉਹਦੀ ਕਿੱਦਾਂ ਕੰਡੀਸ਼ਨ ਇਸ ਟਾਈਮ ਜਿਹੜੀ ਉਹ ਚੱਲ ਰਹੀ ਆ? ਪਾਣੀ ਨੂੰ ਲੈ ਕੇ ਕੀ ਸਿਚੁਏਸ਼ਨ ਜਿਹੜੀ ਲੱਗ ਰਹੀ ਹੈਗੀ ਆ? ਨਹੀਂ ਦੇਖੋ, ਜਿਹੜਾ ਤਾਂ ਪਿਛਲੇ ਸਾਲ ਮੀਂਹ ਕਾਫੀ ਪਿਆ, ਉਹਦਾ ਇੱਕ ਬੈਨੀਫਿਟ ਜ਼ਰੂਰ ਹੋਇਆ ਕਿ ਜਿਹੜੀ ਸੋਇਲ ਦੀ ਹੈਲਥ ਆ ਥੋੜੀ ਘਣੀ ਇੰਪਰੂਵ ਕਰਤੀ। ਮਾੜੀਆਂ ਚੀਜ਼ਾਂ ਲੀਚ ਆਊਟ ਹੋ ਗਈਆਂ, ਹੇਠਾਂ ਚਲੀਆਂ ਗਈਆਂ, ਹੈ ਨਾ। ਉਹਦੇ ਨਾਲ ਜਾਣੀ ਦੀ ਸੋਇਲ ਦੀ ਹੈਲਥ ਥੋੜੀ ਜਿਹੀ ਬੈਟਰ ਹੋਈ ਆ। ਦੈਟਸ ਗੁੱਡ। ਕਿਉਂ ਪਹਿਲੇ ਸਾਲਾਂ ਦੇ ਵਿੱਚ ਨਾ ਜਦੋਂ ਇੰਨਾ ਜਾਣੀ ਦੀ ਹੇਠਾਂ ਤੋਂ ਮਾੜਾ ਪਾਣੀ ਆ ਰਿਹਾ ਸੀ, ਉਹ ਸਰਫੇਸ ਦੇ ਵਿੱਚ ਪੈ ਕੇ ਯੀਲਡ ਲੋਕਾਂ ਦੀ ਘਟ ਰਹੀ ਸੀ। ਠੀਕ ਹੈ। ਤੇ ਹੁਣ ਉਹ ਜਾਂਦੀ ਲੀਸਟ ਫਲਸ਼ ਆਊਟ ਕਰਕੇ ਜਿੰਨਾ ਕਾਨੂੰਨ ਸੀ, ਹੋਰ ਚੀਜ਼ਾਂ ਉਹ ਬੈਟਰ ਹੋ ਗਈਆਂ। ਉਹਦੇ ਨਾਲ ਹਾਂ ਨਿਊਟਰੀਨ ਵੀ ਨਾਲ ਜਾਂਦਾ ਗਾ, ਪਰ ਉਹ ਤਾਂ ਦੁਬਾਰਾ ਫੇਰ ਪਾਇਆ ਜਾ ਸਕਦਾ। ਪਰ ਜਿਹੜੀਆਂ ਦੂਜੀਆਂ ਚੀਜ਼ਾਂ ਖੜੀਆਂ ਸੀ ਉਹ ਚਲੇ ਜਾਣੀਆਂ, ਉਹ ਜ਼ਿਆਦਾ ਵਧੀਆ ਚੀਜ਼ ਆ, ਉਹ ਗੁੱਡ ਨਿਊਜ਼ ਹੈ ਨਾ, ਗੁੱਡ ਨਿਊਜ਼। ਤੇ ਬਾਕੀ ਫਿਰ ਜਿਹੜਾ ਕਨਾਲ ਦਾ ਪਾਣੀ ਵੀ ਆਇਆ ਤੇ ਵਾਟਰ ਲੈਵਲ ਵੀ ਥੋੜੇ ਘਣੇ ਵਧੇ। ਠੀਕ ਹੈ। ਉਹ ਪਾਣੀ ਦੀ ਕੁਆਲਿਟੀ ਚੰਗੀ ਆ, ਤਾਜ਼ਾ ਪਾਣੀ ਆ, ਜਿਹੜੀ ਸਨੋ ਦਾ। ਹਾਂ, ਨਹੀਂ ਉਹਦੇ ਜਾਂਦੀ ਦੇਖੋ, ਮੇਨ ਤਾਂ ਪਾਣੀ ਜਿਹੜਾ ਸਨੋ ਦਾ ਮੈਲਟ ਹੋ ਕੇ ਆਉਂਦਾ, ਉਹਦੇ ਵਿੱਚ ਪਰਫੈਕਟ ਆ ਨਿਊਟ੍ਰੀਐਂਟ, ਸਾਰਾ ਕੁਝ ਜੋ ਕੁਝ ਚਾਹੀਦਾ ਉਹ ਹੈਗਾ ਆ। ਤੇ ਇਸ ਵਾਰ ਰੈਜ਼ਰਵਾਇਰਸ ਵੀ ਭਰੇ ਹੋਏ ਆ ਕਾਫੀ ਹੱਦ ਤੱਕ, ਉਹਨਾਂ ਦੇ ਐਵਰੇਜਸ ਦੇ ਹਿਸਾਬ ਨਾਲ। ਪਿਛਲੇ ਸਾਲ ਜਿੰਨੇ ਹੈ ਨਹੀਂਗੇ, ਤੇ ਪਰ ਪਿਛਲੇ ਕੁਝ ਸਾਲਾਂ ਦੀ ਰਾਈਟ ਟਾਈਮ ਆ ਉਹ ਤੋਂ ਬੈਟਰ ਕੰਡੀਸ਼ਨ ਹੈ ਨਾ। ਤੇ ਉਮੀਦ ਹੈਗੀ ਵੀ ਅਜੇ ਸਨੋਸ ਨਾ ਪੈ ਕੇ ਤੇ ਫਿਰ ਥੋੜੇ ਬਹੁਤੇ ਹੋਰ ਸਨੋ ਕਾਫੀ ਪਈ ਆ, ਉਹਦੇ ਨਾਲ ਜਿਹੜੀ ਕਨਾਲ ਵਾਟਰ ਆ ਉਹ ਕਾਫੀ ਜਾਂਦੀ ਆ ਰਿਹਾ ਆ। ਠੀਕ ਹੈ, ਉਹ ਤਾਂ ਬਹੁਤ ਵਧੀਆ ਚੀਜ਼ ਆ, ਹੈ ਨਾ। ਬਾਕੀ ਫਿਰ ਜਿਹੜੇ ਕੰਡੀਸ਼ਨਸ ਆ, ਲੋਕਾਂ ਦੇ ਪ੍ਰੋਬਲਮਸ ਵੀ ਆਈਆਂ ਵੀਆਂ, ਹੈ ਨਾ। ਜਿੱਥੇ ਪਾਣੀ ਖੜਦਾ ਸੀ ਉੱਥੇ ਜਿਹੜੇ ਜੜਾਂ ਨੂੰ, ਰੂਟਸ ਨੂੰ ਡਿਜ਼ੀਜ਼ਸ ਲੱਗਦੀਆਂ, ਉਹ ਲੱਗੀਆਂ ਵੀ, ਹੈ ਨਾ। ਉਹ ਗੂੰਦ ਜੀ ਟਰੀਆਂ ਨੂੰ ਆਉਂਦੀ ਆ, ਹੋਰ ਸਾਰਾ, ਹੈ ਨਾ। ਉਹ ਗੂੰਦ ਟਰੀਆਂ ਨੂੰ ਆਈ ਤਾਂ ਉਹਦਾ ਮਤਲਬ ਰੂਟਸ ਨੂੰ ਪ੍ਰੋਬਲਮ ਆ ਉੱਥੇ। ਮੇਰੇ ਵੀ ਘਰ ਇੱਕ ਹੈਗਾ, ਉਹਨੂੰ ਇਦਾਂ ਹੈ ਤੇ ਹਾਂ, ਉਹਨੂੰ ਫਿਰ ਗੋਡੀ ਕਰਨੀ ਪੈਣੀ ਹੈ। ਨਹੀਂ, ਉਹਨੂੰ ਰੂਟਸ ਕਲੀਨ ਕਰਨ ਦੇ ਲਈ ਉਹ ਚੀਜ਼ ਦਵਾਈ ਪਾਉਣੀ ਪੈਣੀ ਆ ਵੀ ਉਹ ਸਾਫ਼ ਹੋ ਜਾਏ। ਠੀਕ ਹੈ। ਤੇ ਉਹਦੇ ਇਹ ਵੀ ਦੱਸ ਹੀ ਜਾਓ ਵੀ ਹੁਣ ਦਵਾਈ ਕਿਹੜੀ, ਕਈਆਂ ਦੇ ਘਰਾਂ ਦੇ ਵਿੱਚ ਵੀ ਹੋਣੇ ਆ ਵੀ ਉਹ ਵੀ ਕਿਹੜੀ ਦਵਾਈ ਲਿਆ ਸਕਦੇ ਆ? ਕੋਈ ਜੈਨਰਿਕ? ਨਹੀਂ, ਜੈਨਰਿਕ ਦਵਾਈ ਮਾਰਕੀਟ ਦੇ ਵਿੱਚ ਉਹ ਹੈ ਨਹੀਂ, ਉਹ ਕਮਰਸ਼ੀਅਲੀ ਐਗ ਨੂੰ ਤਾਂ ਅਵੇਲੇਬਲ ਆ। ਅੱਛਾ, ਠੀਕ ਆ, ਉਹ ਰੂਟ ਵਾਲੀ। ਹਾਂ, ਤੇ ਉਹ 2-3 ਚੀਜ਼ਾਂ ਹੈਗੀਆਂ ਗੀਆਂ, ਹੈ ਨਾ। ਚਾਹੇ ਤਾਂ ਤੁਸੀਂ ਜਿਹੜਾ ਬਿਮਾਰੀਆਂ ਲੱਗਦੀਆਂ ਨਾ, ਉਹ ਬੈਡ ਮਾਈਕਰੋ ਆਰਗੇਨਿਜ਼ਮਸ ਹੁੰਦੇ ਆ। ਠੀਕ ਹੈ। ਤੇ ਤੁਸੀਂ ਚੰਗਿਆਂ ਦੀ ਪਾਪੂਲੇਸ਼ਨ ਵਧਾ ਦਿਓ ਤੇ ਮਾੜਾ ਆਪੇ ਚਲਾ ਬਾਇਓਸਟਿਮੂਲੈਂਟ, ਜੇ ਥੋੜੇ ਬਾਇਓਸਟਿਮੂਲੈਂਟ ਜਿਹੜਾ ਕਿਹਾ ਜਾਂਦਾ, ਹਿਊਮਿਕ ਐਸਿਡ ਵਗੈਰਾ, ਹਾਂ, ਮਾਈਕਰੋਬਸ ਸਪੈਸ਼ਲੀ, ਹੈ ਨਾ। ਉਹ ਕਾਫੀ ਖੇਤਾਂ 'ਚ ਪਾਏ ਆ, ਉਹਨਾਂ ਦੇ ਇਫੈਕਟ ਬਹੁਤ ਸੋਹਣੇ ਆਉਂਦੇ ਆ, ਗੁੱਡ, ਠੀਕ ਹੈ ਜੀ। ਤੇ ਚਾਹੇ ਫਿਰ ਹੈਗਾ ਫਾਸਫੇਟ, ਉਹ ਵੀ ਰੂਟਸ ਨੂੰ ਠੀਕ ਕਰਦਾ। ਵੈਰੀ ਗੁੱਡ। ਤੇ ਫਿਰ ਰੁਡ ਮਿਲ ਜੇ ਨਾ ਹੋਵੇ, ਉਹ ਸਾਲ 'ਚ ਦੀ 2 ਵਾਰੀ ਪਾਉਣੀ ਪੈਂਦੀ, ਬਹੁਤ ਮਹਿੰਗੀ ਦਵਾਈ ਆ, ਹੈ ਨਾ। ਤੇ ਉਹ ਰੂਟਸ ਨੂੰ ਜਾਣਦੀ ਕਲੀਨ ਅਪ ਕਰਨ ਨੂੰ, ਉਹਨੂੰ ਦੁਬਾਰਾ, ਇਹੀ 2-3 ਪ੍ਰੋਸੈਸਸ ਇਫੈਕਟਸ ਹੈਗੇ ਜਿਹੜੇ ਕਿ ਜਾਣਦੀ ਰੂਟਸ ਨੂੰ ਠੀਕ ਕਰਦੇ ਆ। ਓਕੇ, ਹੈ ਨਾ। ਠੀਕ ਹੈ। ਹੈਲਥੀ ਸੋਇਲ ਲਈ ਉਹ ਬਹੁਤ ਜ਼ਰੂਰੀ ਆ। ਦੂਸਰਾ ਇਹ ਆ ਵੀ ਜਾਣੀ ਦੀ ਜਦੋਂ ਵੈਟ ਈਅਰ ਹੋਵੇ, ਚਾਹੇ ਜ਼ਿਆਦਾ ਡਰਾਈ ਈਅਰ ਹੋਵੇ, ਉਦੋਂ ਜਿਹੜਾ ਐਰੀਗੇਸ਼ਨ ਤੁਹਾਡੇ ਪੈਟਰਨ ਆ, ਸਕੈਜੂਲ ਆ, ਉਹ ਬਹੁਤ ਹੀ ਜ਼ਰੂਰੀ ਹੋ ਜਾਂਦੇ ਆ, ਹੈ ਨਾ। ਉਹਦੇ ਵਿੱਚ ਕਿ ਜ਼ਿਆਦਾ ਪਾਣੀ ਲਾਵੋਗੇ ਤਾਂ ਵੀ ਮਾੜਾ ਗਾ, ਘੱਟ ਲਾਵੋਗੇ ਤਾਂ ਵੀ। ਤੋ ਐਵਰੇਜ ਕਿੱਥੋਂ ਪਤਾ ਕਰਨੀ ਹੈ ਵੀ ਕਿੰਨਾ ਮਿਨੀਮਮ ਦੇਣਾ ਹੀ ਦੇਣਾ ਆ? ਉਹ ਹਰ ਇੱਕ ਖੇਤ ਦੇ ਵਿੱਚ 3-4 ਡਿਫਰੈਂਟ ਪ੍ਰੋਫਾਈਲਸ ਹੈਗੇ ਸੋਇਲ ਦੇ, ਹੁੰਦੇ ਆ। ਸਹੀ ਗੱਲ ਆ, ਹੁੰਦੇ ਆ। ਤੁਹਾਨੂੰ ਜਾਣਦੀ ਉਹ ਬੈਲੈਂਸ ਕਰਨਾ ਪੈਣਾ ਆਪਦੇ ਆਪ ਨੂੰ। ਜਿਹੜਾ ਸਭ ਤੋਂ ਜ਼ਿਆਦਾ ਸੈਂਡੀ ਆ, ਦੂਜਾ ਆਲਕਲਾਈਨ ਆ, ਹੈ ਨਾ। ਵੱਧ ਤੋਂ ਵੱਧ ਕਿਹੜਾ ਛੇਤੀ ਭਰਦਾ, ਕਿਹੜਾ ਹੌਲੀ ਭਰਦਾ, ਕਿੰਨੇ ਟਾਈਮ ਲਈ ਆ, ਉਹ ਹਰ ਇੱਕ ਖੇਤ ਦਾ ਮੋਇਸਚਰ ਸੈਂਸਰ
ਲੈ ਕੇ ਮੈਜ਼ਰ ਕਰਕੇ ਉਹਦੇ ਨਾਲ ਕਰਨਾ ਪੈਣਾ। ਤੇ ਅੱਜ ਕੱਲ੍ਹ ਜਿਹੜਾ ਹੁਣ ਰਿਜ਼ਰਵਾਇਰ ਜਿਹਾ ਵੀ ਬਣਾਉਂਦੇ ਆ, NRCS ਵੀ ਉਹ 'ਚ ਹੈਲਪ ਕਰਦੀ ਆ। ਜਿਨ੍ਹਾਂ ਦੇ ਕੋਲ ਜ਼ਿਆਦਾ ਖੇਤ ਆ ਉਹਨਾਂ ਨੂੰ ਤਾਂ ਤਕਰੀਬਨ ਸਾਰਿਆਂ ਕੋਈ ਹੈਗੇ ਹੀ ਆ ਇੰਨੇ ਖੇਤ, ਉਹਦੇ ਤੇ ਵਿੱਚ ਇਨਵੈਸਟ ਕਰਨਾ ਚਾਹੀਦਾ, ਕੀ ਉਹ ਫਾਇਦੇਮੰਦ ਆ? ਨਹੀਂ, ਉਹ ਜਿਹੜੇ ਰਿਜ਼ਰਵੋਅਰਸ ਬਣਾਉਂਦੇ ਆ ਨਾ, ਜਿਹੜਾ ਤੁਸੀਂ ਪਾਣੀ 2 ਚੀਜ਼ਾਂ ਲਈ ਬਣਾਉਂਦੇ ਆ। ਹੂੰ। ਇੱਕ ਤਾਂ ਹੈਗਾ ਗਾ ਕਿ ਜਿਹੜਾ ਪਾਣੀ ਰਨ ਆਫ ਹੁੰਦਾ ਗਾ ਉਹਨੂੰ ਤੁਸੀਂ ਕੈਪਚਰ ਕਰ ਲੈਂਦੇ ਆ ਦੁਬਾਰਾ, ਫੇਰ ਵੀ ਵਾਰੀ ਜਦੋਂ ਆਈ ਆ ਪਾਣੀ ਦੀ ਇਕੱਠਾ ਕਰ ਲਓ ਇੱਕ ਵਾਰੀ। ਇਕੱਠਾ ਕਰ ਲਓ ਤੇ ਉਹ ਮੋਟਰ ਨਾਲ ਲਾ ਕੇ ਦੁਬਾਰਾ ਫੇਰ ਹੋ ਜੇ, ਫੇਰ ਲੱਗ ਨਾ। ਜਾਏ। ਇੱਕ ਤਾਂ ਇਹ ਚੀਜ਼ ਆ। ਹੂੰ। ਤੇ ਦੂਸਰਾ ਹੈਗਾ ਗਾ ਕਿ ਕਈ ਜਿਹੜੇ ਡ੍ਰਿਪ ਸਿਸਟਮ ਲੱਗਦੇ ਆ ਨਾ, ਵੱਡੇ ਖੇਤ ਆ, ਹੂੰ। ਉਹਨਾਂ ਨੂੰ ਇੱਕ ਮੋਟਰ ਨਹੀਂ ਜਾਣਦੀ ਪੂਰਾ ਕਰ ਸਕਦੀ। ਹੂੰ। ਉਹ ਕਈਆਂ ਦੇ 2-3 ਮੋਟਰਾਂ ਹੁੰਦੀਆਂ, ਉਹਨਾਂ ਤੋਂ ਪਾਣੀ ਇਕੱਠਾ ਕਰਕੇ ਉਹ ਚ ਮੇਨ ਹੁੰਦਾ ਕਿ ਜਿਹੜੇ ਤੁਹਾਡੇ ਪੰਪਸ ਆ, ਜਦੋਂ ਪਾਣੀ ਦਾ ਲੈਵਲਸ ਘਟਦੇ ਆ, ਉਹਨਾਂ ਦਾ ਪ੍ਰੈਸ਼ਰ ਤੇ ਫਲੋ ਘਟ ਜਾਂਦਾ। ਹੂੰ। ਉਹ ਜੇ ਇੱਕ ਦਾ ਘਟਦਾ ਗਾ, ਉਹ ਪਹਿਲਾਂ ਬੈਲੈਂਸ ਸਿਸਟਮ ਹੁੰਦਾ, ਉਹ ਇੱਕ ਤੋਂ ਦੂਜੇ ਤੱਕ ਜਾਣਾ ਸ਼ੁਰੂ ਹੋ ਜਾਂਦਾ ਤੇ ਉਹ ਡ੍ਰਿਫਟ ਸਿਸਟਮ ਚੱਲਣੇ ਬੰਦ ਹੋ ਜਾਂਦੇ ਆ। ਠੀਕ ਹੈ। ਫਿਰ ਉਹ ਕਰਦੇ ਕੀ ਆ ਕਿ ਪਾਣੀ ਫ੍ਰੀਲੀ ਉਹ ਰਿਜ਼ਰਵੋਅਰ ਚ ਪਾ ਦਿੰਦੇ ਆ, ਰਿਜ਼ਰਵੋਅਰ ਚ ਇੱਕ ਪੰਪ ਨਾਲ ਚੱਕ ਕੇ ਸਾਰੇ ਪਾਸੇ ਫਿਰ ਬੈਲੈਂਸ ਸਾਰੇ ਚੱਲਦਾ। ਪਾਸੇ ਬੈਲੈਂਸ ਕਰ ਲੈਂਦੇ ਆ, ਹੈਨਾ। ਉਹਦੇ ਨਾਲ ਵੈਪਰੇਸ਼ਨ ਵੀ ਹੁੰਦੀ ਆ, ਹੈਨਾ। ਹਾਂ, ਦੂਸਰੇ ਫਿਰ ਜਿਹੜੇ ਟੈਕਨੋਲੋਜੀਜ਼ ਆ ਵੀ ਰਹੀਆਂ ਗੀਆਂ, ਜਿਹੜੇ ਨਵੇਂ ਜਾਣੀ ਦੀ, ਹੁਣ ਅਸੀਂ ਵੀ ਡ੍ਰਿਪ ਸਿਸਟਮ ਲਾਈ ਦੇ ਆ, ਹੈਨਾ। ਇੱਕ ਤਾਂ ਸਰਫੇਸ ਤੇ ਆ, ਇੱਕ ਅੰਡਰਗਰਾਉਂਡ। ਹੁਣ ਇਵੈਪੋਰੇਸ਼ਨ ਹੋਰ ਵੀ ਘੱਟ ਹੋਵੇ, ਬਹੁਤ ਛੇਤੀ ਆ ਕਿ ਜਿਹੜੇ ਜਾਣਦੀ ਤੁਹਾਡੇ emitters ਆ, ਤੁਹਾਡੇ ਜਾਣੀ ਦੀ ਪਾਈਪਸ ਆ, ਜਿੱਦਾਂ 3-4 ਡਿਫਰੈਂਟ ਲੀਡਿੰਗ ਟੈਕਨੋਲੋਜੀਜ਼ ਹੈਗੀਆਂ, ਜਿਹੜੀਆਂ ਕਿ ਤੁਹਾਡੇ ਅੰਡਰਗਰਾਉਂਡ ਫੁੱਟ 1.5 ਫੁੱਟ ਦੇ ਵਿੱਚ ਪਾਣੀ ਉੱਥੇ ਜਾਊਗਾ। ਠੀਕ ਉਹਦੇ ਹੈ। ਨਾਲ ਵੈਪਰੇਸ਼ਨ ਘਟ ਜਾਂਦੀ ਆ, ਰੂਟਸ ਨੂੰ ਸਿੱਧਾ ਅਪ ਟੂ ਮਿਲ ਜਾਂਦਾ। 50% ਦੇਖਿਆ ਪਾਣੀ ਘੱਟ ਲੱਗਦਾ। ਹੁਣ ਜੇ ਬਿਜਲੀ ਦਾ ਬਿੱਲ ਦੇਖੋ, ਜੇ ਜਿਹੜੇ ਹਿਸਾਬ ਨਾਲ ਬਿੱਲ ਵੱਧ ਰਹੇ ਆ, ਜੇ ਤੁਸੀਂ ਪਾਣੀ ਅੱਧਾ ਕਰ ਦਿਓ, ਉਹ 1 ਸਾਲ ਚ ਰਿਟਰਨ ਆ ਜਾਂਦੀ ਆ, ਹੈਨਾ। ਤੇ ਉਹਦੇ ਨਾਲ ਜਿਹੜਾ ਫਰਟੀਲਾਈਜ਼ਰਸ ਵੀ ਆ, ਉਹਦੀ ਵੀ ਇਫੈਕਟਿਵਨੈਸ ਵੱਧ ਜਾਂਦੀ ਆ। ਸਿੱਧਾ ਥੱਲੇ ਜਾਂਦਾ, ਜਦੋਂ ਸਿੱਧਾ ਜਾਂਦਾ, ਰੂਟਸ ਜਾਂਦਾ ਗਾ, ਹੈਨਾ, ਬਾਹਲਾ ਉੱਡਦਾ ਨਹੀਂ ਗਾ, ਹੈ। ਕਿਉਂ, ਜਦੋਂ ਅਸੀਂ ਫਰਟੀਲਾਈਜ਼ਰ ਪਾਉਂਦੇ ਆ, ਮਿਕਸ ਪਾਣੀ ਨਾਲ ਹੋ ਕੇ ਜਾਂਦਾ ਨਾ, ਇਉਂ ਤਾਂ ਹੈ ਨਹੀਂ ਵੀ ਪਾਣੀ ਉੱਡ ਗਿਆ, ਫਰਟੀਲਾਈਜ਼ਰ ਰਹਿ ਗਿਆ। ਹਾਂਜੀ। ਉਹ ਨਾਲ ਵੈਪਰੇਸ਼ਨ ਹੁੰਦੀ ਆ, ਇਕੱਠੀਆਂ ਹੀ ਹੁੰਦੀਆਂ, ਮਿਕਸ ਹੀ ਹੁੰਦਾ, ਇਕੱਠੀਆਂ ਹੁੰਦੀਆਂ। ਤੇ ਹਾਂ, ਫਿਰ ਗਾਹਾਂ ਨੂੰ ਟੈਕਨੋਲੋਜੀਜ਼ ਹੋਰ ਵੀ ਆ ਰਹੀਆਂ ਕਿ ਜਾਣਦੀ ਕੱਲੇ ਏਰੀਏ ਨੂੰ ਕਿੱਦਾਂ ਟਰੀਟ ਕਰਨਾ ਗਾ। ਜੇ ਤੁਹਾਡੇ 40 ਏਕੜ ਵੀ ਆ, ਜੇ ਉਹ 10 ਏਕੜ ਨੂੰ ਕਿੱਦਾਂ ਕਰਨਾ। ਸੋ ਮੋਸਟਲੀ ਜਿਹੜੇ ਸੋਲੂਸ਼ਨਸ ਦੇਖਣ ਵਾਲੇ ਆ ਨਾ, ਵੀ ਹਰ ਇੱਕ ਖੇਤ ਨੂੰ ਡਿਵਾਈਡ ਕਰ ਲਓ, ਭਾਵੇਂ ਇੱਕ ਹੀ ਡ੍ਰਿਪ ਸਿਸਟਮ ਆ, ਬਈ ਕਿੱਥੇ ਮਾੜਾ ਗਾ, ਕਿੱਥੇ ਚੰਗਾ ਗਾ। ਜਿਹੜਾ ਮਾੜਾ ਗਾ, ਉਹਦੇ ਸੋਲੂਸ਼ਨਸ ਤੁਹਾਨੂੰ ਤੁਹਾਡੇ PCAs ਚਾਹੇ ਸਾਨੂੰ ਵੀ ਕਾਲ ਕਰ ਸਕਦੇ, ਆਪਾਂ ਦੱਸ ਸਕਦੇ ਵੀ ਇੱਥੇ ਕੀ ਕਰਨਾ, ਹੈਨਾ। ਉਹਦੇ ਅੱਡੋ ਅੱਡ ਸੋਲੂਸ਼ਨਸ ਹੋਣੇ ਆ। ਜੇ ਸਪੈਸ਼ਲੀ ਟਰੀ ਕ੍ਰਾਪ ਆ ਨਾ, ਕੋਈ ਵੀ ਆ, ਜੇ ਗ੍ਰੇਪਸ ਦਾ ਭਾਵੇਂ ਤੁਸੀਂ 1 ਸਾਲ 2 ਸਾਲ ਘੱਟ ਕਰੋ, ਮੁੜ ਕੇ ਸੇਵਾ ਕਰ ਦਿਓ ਤਾਂ ਛੇਤੀ ਆ ਜਾਂਦੇ ਆ। ਇਹ ਟਰੀ ਕ੍ਰਾਪ ਨਹੀਂ ਆਉਂਦੇ, ਇਹਨਾਂ ਨੂੰ ਬਹੁਤ ਟਾਈਮ ਲੱਗਦਾ। ਜੇ ਜੜ ਇੱਕ ਵਾਰੀ ਮਰ ਗਈ, ਉਹ ਢਿੱਲਾ ਪੈ ਗਿਆ ਤੇ ਉਹ ਫਿਰ ਡੈਡ ਵਾਲਾ ਹੀ ਕੰਮ ਹੋ ਜਾਂਦਾ। ਨਹੀਂ, ਫਿਰ ਤੁਹਾਨੂੰ ਜ਼ਿਆਦਾ ਪਾਉਣਾ ਪੈਂਦਾ। ਨਹੀਂ, ਟਰੀ ਜੇ ਹੁਣ ਆਲਮੰਡ ਟਰੀ ਆ, ਇਹਨੂੰ ਦੁਬਾਰਾ ਯੀਲਡ ਚ ਲਿਆਉਣ ਨੂੰ 3-4 ਸਾਲ ਲੱਗ ਜਾਂਦੇ ਆ। ਹੁਣ ਜਸਵੀਰ ਜੀ, ਇੱਥੇ ਆ ਵੀ ਚਲੋ ਟੈਕਨੋਲੋਜੀ ਦੇ ਉੱਤੇ ਖਰਚਾ ਕੋਈ ਕਰਨਾ ਚਾਹੁੰਦਾ ਵੀ ਆ, ਉਹਦੀ ਆਲਰੇਡੀ ਪਹਿਲਾਂ ਸਰਵਾਈਵੇਬਿਲਿਟੀ ਦੀ ਪ੍ਰੋਬਲਮ ਆ, ਉਹ ਇਹਦੇ ਵਿੱਚ ਇਨਵੈਸਟ ਕਿੱਦਾਂ ਕਰੂਗਾ, ਕਿਵੇਂ ਹੋਊਗਾ, ਉਹਦੇ ਲਈ ਇਹ ਬੜੀ ਸ਼ਸ਼ੋਭਾਨਾ ਬੜਾ ਹੈ। ਆਈ ਥਿੰਕ ਇੱਥੇ ਫਿਰ ਉਹ ਜਿਹੜੀ ਹੈ ਕੋਆਪਰੇਟਿਵ ਮਾਡਲ ਸੋਚਦੇ ਆ ਨਾ। ਦੇਖੋ, ਜਿਹੜੇ ਬੈਂਕਸ ਆ, ਫਾਈਨੈਂਸ ਕਿਸੇ ਨੇ ਨਹੀਂ ਕਰਨਾ ਜੇ ਕੋਈ ਇੰਡੀਵਿਜੂਅਲ ਹੋਊਗਾ। ਸਾਰਿਆਂ ਨੂੰ ਤੁਹਾਨੂੰ ਮਾਡਲਸ ਦੇਣੇ ਪੈਣੇ ਆ, ਵੀ ਜਿਹੜਾ ਕਹੇ ਵੀ ਸਾਡਾ ਸਰਵਾਈਵਲ ਆ ਹੈਗਾ, ਅਸੀਂ ਇਦਾਂ ਕਰ ਸਕਦੇ ਆ, ਅਸੀਂ ਜਾਣੀ ਦੀ $1000 ਏਕੜ ਚ ਹੋਰ ਇਨਵੈਸਟ ਕਰਨਾ, ਪਰ ਉਹ 2 ਸਾਲਾਂ ਦੇ ਵਿੱਚ ਦੀ ਉਹ ਇੰਨਾ ਵਾਪਸ ਆ ਜਾਊਗਾ, ਹੈਨਾ। ਤੇ ਇਹ ਵੀ ਹੋ ਸਕਦਾ ਕਿ ਜਾਣੀ ਦੀ ਜਿਹੜੇ ਗਵਰਨਮੈਂਟ ਗ੍ਰਾਂਟਸ ਆ, ਉਹ ਫੰਡ ਇਸ ਵਕਤ ਹੈਲਥੀ ਸੋਇਲ ਤੇ એનર્ਜੀ ਲਈ ਆ, ਉਹ ਫੰਡ ਕਰਨਗੇ। ਕੁਝ ਜਾਣਦੀ ਉਹ ਵੀ ਉਹਨੂੰ ਕਰਦੇ ਆ ਜਿਹੜੇ ਕਾਰਪੋਰੇਟ ਆ, ਠੀਕ ਹੈ, ਜਿਹੜੇ ਜਾਣਦੀ ਵੱਡੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ, ਉਹਨਾਂ ਕੋਲੇ ਪੈਸਾ ਹੁੰਦਾ, ਹੈਨਾ। ਸੋ ਜਿਹੜਾ ਇਹ ਸੋਇਲ ਦਾ ਤੇ ਪਾਣੀ ਦਾ, ਜੇ ਸਪੈਸ਼ਲੀ ਜਾਣਦੀ ਜਿੱਥੇ ਸਿੰਗਲ ਸੋਰਸ ਪਾਣੀ ਆ, ਤੁਸੀਂ ਸਿੰਗਲ ਸੋਰਸ ਪੰਪ ਤੋਂ ਕੱਢਦੇ ਆ ਵੈਲ ਆ, ਜੇ ਤੁਹਾਡਾ ਪਾਣੀ ਹੇਠਾਂ ਨੂੰ ਜਾ ਰਿਹਾ ਹੈਗਾ ਹਰ ਸਾਲ, ਉਹਦੇ ਵਿੱਚ ਚੈਲੰਜ ਆ, ਤੁਹਾਨੂੰ ਉਨੀ ਕਰੈਕਸ਼ਨਸ ਪਾਉਣੀਆਂ ਪੈਣੀਆਂ, ਠੀਕ ਹੈ।
ਉਹਦੇ ਵਿੱਚ ਜਾਣੀ ਦੀ ਜਿਹੜੀ ਉਹਦੀ ਕੁਆਲਿਟੀ ਡਾਊਨ ਹੁੰਦੀ ਆ, ਉਹਨੂੰ ਕੁਆਲਿਟੀ ਨੂੰ ਇੰਪਰੂਵ ਕਰਨ ਦੇ ਲਈ ਉਹ ਚੀਜ਼ਾਂ ਵਿੱਚ ਪਾਉਣੀਆਂ ਹੀ ਪੈਣੀਆਂ, ਨਹੀਂ ਫਿਰ ਉਹ ਠੀਕ ਨਹੀਂ ਰਹਿੰਦਾ। ਹੈ ਨਾ। ਹੁਣ ਉਹ ਬੇਸਿਕਲੀ ਐਕਸਟਰਾ ਖਰਚਾ ਹੀ ਆ। ਹਾਂ, ਹੁਣ ਕਈ ਖੇਤ ਆ ਦੇਖੋ, ਉਹਨਾਂ ਦਾ ਪੀਐਚ 9 ਤੋਂ ਵੀ ਉੱਪਰ ਆ, 8 ਆ, 8.5 ਆ, ਹੈ ਨਾ। ਉਹ ਬੇਸਿਕਲੀ 16 ਚੋਂ ਅੱਧੇ ਕੁ ਐਲੀਮੈਂਟ ਤਾਂ ਉਹ ਚੱਕ ਹੀ ਨਹੀਂ ਸਕਦਾ। ਹੈ ਨਾ, ਭਾਵੇਂ ਉਹ ਕਿੰਨੇ ਮਰਜ਼ੀ ਪਾ ਦਿਓ ਗਰਾਊਂਡ ਤੇ, ਉਹ ਚੱਕਣ ਜੋਗਾ ਨਹੀਂ, ਉਹ ਚੱਕਣ ਜੋਗਾ ਕਰਕੇ ਨਹੀਂ, ਜਿਹੜਾ ਪੀਐਚ ਕਰਕੇ। ਹਾਂ, ਉਹਦੇ ਲਈ ਅੱਡ ਕੰਡੀਸ਼ਨਸ ਆ ਵੀ ਕਿਹੜੇ ਪ੍ਰੋਡਕਟ ਯੂਜ਼ ਕਰਨੇ ਆ। ਹੁਣ ਜਿਹੜੇ ਤੁਸੀਂ ਮੈਚ ਵੀ ਕਰਦੇ ਆ, ਜਦੋਂ ਅਸੀਂ ਕਹਿੰਦੇ ਆ ਨਾ ਵੀ ਇੱਕ ਖੇਤ ਦੇ ਵਿੱਚ ਫਰਟੀਲਾਈਜ਼ਰ ਪਾਇਆ, ਉਹਦੇ ਬਹੁਤ ਵਧੀਆ ਰਿਜ਼ਲਟ ਸੀ, ਦੂਜੇ 'ਚ ਪਾਇਆ ਉਹਦੇ ਗੱਲ ਨਹੀਂ ਬਣੀ। ਉਹਦਾ ਇਹ ਵੀ ਮਤਲਬ ਆ ਵੀ ਜਿਹੜੇ ਇੱਕ ਖੇਤ ਦੇ ਵਿੱਚ ਪਾਇਆ ਸੀ ਉਹਦਾ ਪੀਐਚ ਲੈਵਲ ਹੋਰ ਹੋਣਾ, ਦੂਸਰੇ ਦਾ ਹੋਰ ਆ। ਹੈ ਨਾ, ਚੱਕ ਨਹੀਂ ਸਕਿਆ। ਫਿਰ ਕਈਆਂ ਨੂੰ ਜਾਣਦੀ ਤੁਹਾਨੂੰ ਟਿਸ਼ੂ ਦੇ ਥਰੂ ਉਧਰ ਚੁਕਾਉਣਾ ਪੈਂਦਾ। ਹੁਣ ਬਾਹਲੇ ਪ੍ਰੋਡਕਟ ਆ, ਹੁਣ ਮੈਂ ਕਾਫੀ ਗੱਲਾਂ ਹੁੰਦੀਆਂ ਵੀ ਅਸੀਂ ਵੀ ਜਿਹੜਾ ਪ੍ਰੋਡਕਟ ਭੇਜਦੇ ਆ ਉਹ ਕੱਲਾ ਪ੍ਰੋਡਕਟ ਨਹੀਂ ਹੁੰਦਾ, ਉਹਦੇ ਵਿੱਚ ਬਹੁਤ ਚੀਜ਼ਾਂ ਹੁੰਦੀਆਂ ਜਿਹੜੀਆਂ ਕਿ ਉਹ ਪਲਾਂਟ ਨੂੰ ਜਾਂ ਟਰੀ ਨੂੰ ਚੱਕਣ ਲਈ ਹੈਲਪ ਕਰਦੇ ਆ। ਠੀਕ ਹੈ। ਹੁਣ ਜੇ ਕੋਈ ਦੇਖੋ, ਅਸੀਂ ਹੁਣ ਆਲਮੰਡ ਬਲੂਮ ਆ ਰਹੀ ਆ, ਉਹ ਲੇਬਰ ਉੱਦਾਂ ਦਾ ਕਿਹਾ ਹੁੰਦਾ ਵੀ ਇਹਦੇ ਵਿੱਚ ਆਹ 5-7 ਚੀਜ਼ਾਂ ਜੀ, ਪਰ ਜਿਹੜੀਆਂ 2-4 ਚੀਜ਼ਾਂ ਉਹਨੂੰ ਚੁਕਾਉਣ ਲਈ ਜਿਹੜੇ ਉਹਨੂੰ ਐਕਟੀਵੇਟ ਕਰਦੀਆਂ ਉਹ ਨਹੀਂ ਹੁੰਦੀਆਂ। ਜੇ ਬੰਦਾ ਉਹ ਚੱਕ ਕੇ ਵੀ ਮੈਂ ਵੀ ਮਿਕਸ ਕਰਕੇ ਪਾ ਦਿਆਂ, ਉਹ ਰਿਜ਼ਲਟ ਨਹੀਂ ਆਉਂਦੇ। ਉਹ ਫਿਰ ਜ਼ਮੀਨ 'ਚ ਪਈਆਂ ਰਹਿਣੀ, ਉਹ ਚੱਕ ਨਹੀਂ, ਉੱਪਰ ਵੀ ਉਹ ਚੱਕ ਨਹੀਂ ਹੁੰਦੀਆਂ। ਹੈ ਨਾ। ਸੋ ਜਿਹੜੀਆਂ ਹਰ ਇੱਕ ਚੀਜ਼ਾਂ ਨਾ, ਜਿਹੜੀ ਸੋਇਲ ਆ, ਟੈਕਨੋਲੋਜੀਜ਼ ਆ, ਉਹ ਐਸ ਰਫਤਾਰ ਤੇ ਵੱਧ ਰਹੀਆਂ ਹੈਗੀਆਂ ਜਿਹੜੀਆਂ ਕਿ ਜਾਣੀ ਦੀ ਆਮ ਬੰਦੇ ਦੇ ਲਈ ਉਹਨੂੰ ਹੱਥ ਪਾਉਣਾ, ਕਾਬੂ ਕਰਨਾ ਸੌਖਾ ਨਹੀਂ। ਕੀ ਹੁਣ ਜਿੱਦਾਂ ਇੱਕ ਖਤਰਾ ਸਰਵਾਈਵੇਬਿਲਿਟੀ ਦਾ ਕ੍ਰੌਪ ਜਿਹੜੀ ਟਰੀ ਕ੍ਰੌਪ ਆ ਉਸ ਨੂੰ ਲੈ ਕੇ, ਕੀ ਉਹਨਾਂ ਦੇ ਕੋਲ ਕੋਈ ਬਦਲ ਆ ਵੀ ਉਹ ਸਬਜ਼ੀ ਵਾਲੇ ਪਾਸੇ ਜਾ ਸਕਦੇ ਆ, ਜਾਂ ਕੁਝ ਹੋਰ ਇਦਾਂ ਦੀ ਚੀਜ਼ ਕੋਈ ਉਹਨਾਂ ਦੇ ਕੋਲ ਬਦਲ ਹੈਗਾ ਆ ਵੀ ਉਹ ਇਦਾਂ ਦੀ ਚੀਜ਼ ਕਰਨ ਵੀ ਖੇਤੀਬਾੜੀ ਵੀ ਕਰਦੇ ਰਹਿ ਸਕਣ, ਤਾਂ ਆਪਣਾ ਕੋਈ ਮਾਡਲ ਚੇਂਜ ਇਦਾਂ ਦਾ ਉਹਨਾਂ ਦੇ ਬਾਰੇ ਹੈ ਕੁਝ ਇਦਾਂ ਦੀ ਚੀਜ਼? ਉਹਨਾਂ ਦਾ ਜਿਹੜਾ ਓਵਰਆਲ ਮਾਡਲ ਚੇਂਜ ਕਰਨਾ ਪੈਣਾ। ਜਦੋਂ ਤੁਸੀਂ ਇੱਕ ਕ੍ਰਾਪ ਤੋਂ ਦੂਸਰੇ ਕ੍ਰਾਪ 'ਚ ਜਾਂਦੇ ਆ ਨਾ, ਉਹ ਇੰਨਾ ਸੌਖਾ ਨਹੀਂ। ਜਿਹੜੇ ਉਹਦੇ ਲਈ ਕੈਪੀਟਲ ਇਨਵੈਸਟਮੈਂਟਸ ਚਾਹੀਦੀਆਂ ਉਹ ਬਹੁਤ ਜ਼ਿਆਦਾ ਤੁਸੀਂ ਚੇਂਜ ਤਾਂ ਹੀ ਕਰਦੇ ਆ ਕਿ ਇੱਕ 'ਚੋਂ ਸਫਰ ਹੁੰਦਾ ਹੈਗਾ, ਬ੍ਰੇਕ ਈਵਨ ਨਹੀਂ ਹੋ ਰਿਹਾ। ਹਾਂ, ਤੇ ਦੂਸਰੇ ਪਾਸੇ ਇਹ ਵੀ ਆ, ਜਿੱਦਾਂ ਹੁਣ ਇੱਥੇ ਚਲੋ ਰਾ ਕ੍ਰਾਪ ਲਾ ਲਓ, ਇੱਥੇ ਕਾਟਨ ਲਾ ਲਓ, ਟਮੇਰੋਜ਼ ਲਾ ਲਓ, ਹੋਰ ਲਾ ਲਓ, ਉਹ ਸਾਰੇ ਸਾਈਕਲਿਕ ਆ। ਕਈ ਵਾਰੀ ਪ੍ਰਾਈਸ ਠੀਕ ਹੁੰਦੇ, ਕਈ ਵਾਰੀ ਤਾਂ ਉਹਨਾਂ ਦੇ ਜਮਾ ਹੀ ਨਹੀਂ ਆਦਾ, ਖਾਸ ਬ੍ਰੇਕ ਈਵਨ ਨਹੀਂ ਹੁੰਦਾ। ਹੈ ਨਾ। ਉਹਦੇ ਲਈ ਤਾਂ ਉਦਾਂ ਵੈਸੇ ਟਰੀ ਕ੍ਰੌਪ ਦੇ ਵਿੱਚ ਵੀ ਇਦਾਂ ਹੀ ਆ ਕਿ ਨਹੀਂ? ਹੁਣ ਨਹੀਂ, ਟਰੀ ਕ੍ਰੌਪ ਦੇ ਵਿੱਚ ਵੀ ਇਦਾਂ ਹੀ ਆ, ਪਰ ਜਿਹੜੇ ਫਾਰਮਰਾਂ ਦੇ ਖੇਤ ਬਹੁਤ ਚੰਗੇ ਆ, ਉਹ ਹਲੇ ਵੀ ਜਾਣਦੀ ਸਰਵਾਈਵ ਕਰੀ ਜਾਂਦੇ ਆ। ਸਭ ਤੋਂ ਜ਼ਿਆਦਾ ਪ੍ਰੋਬਲਮ ਆਉਂਦੀ ਆ ਜਿਹੜੇ ਕਿ ਫਾਰਮਰਸ ਨੇ ਖੇਤ ਯੀਲਡ ਬਹੁਤ ਘੱਟ ਆ, ਤੇ ਉਹਦਾ ਕਾਸਟ ਇਨਪੁਟ ਜ਼ਿਆਦਾ ਹੋਈ ਜਾਂਦਾ ਗਾ, ਯੀਲਡ ਉਨੀ ਵੱਧਦੀ ਨਹੀਂ। ਹੁਣ ਇੱਕ ਫਾਰਮਰ ਆ, ਉਹਨੇ ਪਹਿਲਾਂ ਤੋਂ ਹੀ ਜਾਣੀ ਦੀ ਇਨਵੈਸਟ ਕੀਤਾ ਪਿਆ। ਹੁਣ ਜਿੱਦਾਂ ਮੈਂ ਆਉਂਦਾ ਗੱਲਾਂ ਕਰਦਾ ਸੀ, ਇੱਕ ਇੱਥੇ ਬੰਦੇ ਸੀ ਵੀ ਹਰਬਸਾਈਡ ਦਾ ਸੀ ਕੁਐਸਚਨ, ਹੈ ਨਾ, ਪ੍ਰੀ ਮਰਜੈਂਟ। ਹੁਣ ਪ੍ਰੀ ਮਰਜੈਂਟ ਜਿਹੜੇ ਚੰਗੇ ਆ ਉਹ ਤਾਂ $90 ਏਕੜ ਦਾ ਪੈਂਦਾ। ਹੈ ਨਾ, ਜਿਹੜਾ ਜਨੈਰਿਕ ਆ ਉਹ ਨਹੀਂ। ਜਿਹੜੇ ਦੂਸਰੇ ਆ ਵੀ ਚਲੋ ਇਦਾਂ ਕਰੋ, ਉਹਨੂੰ ਬਰਨ ਡਾਊਨ ਕਰ ਦਿਓ, ਹੈ ਨਾ, ਉਹਨੂੰ ਜਾਣੀ ਦੀ ਦੂਜਾ ਸੋਲੂਸ਼ਨ ਦੇਖ ਲਓ। ਹਾਂ, ਸੈਮਾਈ ਪ੍ਰੀ ਮਰਜੈਂਟ ਕਰ ਲਓ, ਉਹ ਤੁਸੀਂ $30 ਚ ਵੀ ਸਰ ਜੂਗਾ। ਹੈ ਨਾ, ਪਰ ਕਾਸਟ ਆ ਵੀ ਉਹ 3 ਵਾਰੀ ਕਰਨਾ ਪਊਗਾ। ਗੱਲ ਉੱਥੇ ਹੀ ਆ ਜਾਂਦੀ ਹੈ ਐਟ ਦੀ ਐਂਡ। ਸੋ ਜਿੱਥੇ ਗੱਲ ਆਉਂਦੀ ਆ, ਹੁਣ ਕਈ ਫਾਰਮਰ ਕਹਿੰਦੇ ਨਹੀਂ ਜੀ ਇਹ ਬਹੁਤ ਮਹਿੰਗੀ ਆ, ਇਹ ਤਾਂ ਆਪਾਂ ਨਹੀਂ ਕਰਨਾ। ਉਹ ਬੰਦਾ ਇਹ ਵੀ ਦੇਖਦਾ ਮੇਰੇ ਕੋਲ ਇੱਕ ਟਾਈਮ ਇੰਨੇ ਨਹੀਂ ਦਿੱਤੇ ਜਾਣੇ, 3 ਵਾਰੀ ਅੱਧੇ ਕਰਕੇ ਏਦਾਂ ਤੇ ਉਹ 3 ਵਾਰੀ ਫਿਰ ਉਹ ਜਦੋਂ ਦੂਜੀ ਤੀਜੀ ਵਾਰ ਕਰੂ, ਕਿਉਂ ਲੇਬਰ ਕਾਸਟ ਵੀ ਐਵਰੀ ਟਾਈਮ ਤੁਸੀਂ ਟਰੈਕਟਰ ਤੇ ਹੁਣ ਤੁਹਾਡਾ ਆਪਣਾ ਟਾਈਮ ਲੱਗਣਾ, ਉਹ ਵੀ $30 ਲੱਗ ਜਾਂਦਾ ਨਾ। ਜੇ 3 ਵਾਰੀ ਕਰੋਗੇ 90 ਆ ਜਾਣਾ ਉਹਦਾ, ਜੇ 2 ਵਾਰੀ ਕਰੋਗੇ 60 ਉਹ ਆ ਜਾਊਗਾ, ਤੇ ਉਹ ਉਦੋਂ ਵੀ ਮਹਿੰਗਾ ਪੈ ਜਾਂਦਾ। ਸੋ ਜਿਹੜੇ ਤੁਸੀਂ ਚੋਇਸਿਸ ਬਣਾਉਣੇ ਆ, ਸਿਲੈਕਸ਼ਨਸ ਕਰੀ ਦੀਆਂ ਨਾ, ਉਹਨਾਂ ਦੇ ਇੰਪੈਕਟਸ ਕਾਫੀ ਆ। ਠੀਕ ਹੈ ਨਾ। ਜੇ ਆਪਾਂ ਦੇਖ ਦਈਏ ਵੀ ਕਈ ਦਾ ਵੀ ਅਪ ਫਰੰਟ ਕਾਸਟ ਇਹ ਬਹੁਤ ਘੱਟ ਆ ਜੀ। ਹੈ ਨਾ। ਹਾਂ, ਉਹ ਕਹਿੰਦਾ ਵੀ ਮੈਂ ਅਫੋਰਡ ਨਹੀਂ ਕਰ ਸਕਦਾ, ਔਰ ਚਾਹੇ ਫਲਾਨੇ ਨੇ ਕੀਤਾ ਸੀ ਉਹ ਸਸਤਾ ਹੋ ਗਿਆ। ਹਾਂ, ਸਸਤਾ ਹੋ ਗਿਆ, ਠੀਕ ਆ,
ਪਰ ਉਹਦੇ ਜਿਹੜੇ ਐਂਡ ਰਿਜ਼ਲਟ ਆ ਨਾ ਉਹ ਤੁਹਾਨੂੰ ਕਾਸਟ ਤਾਂ ਦੇਣਾ ਹੀ ਪੈਣਾ ਗਾ, ਹੈ ਸਹੀ ਨਾ। ਹੈ। ਇੰਨਾ ਕਿ ਜੇ ਤੁਹਾਡੀ ਯੀਲਡ ਸੋਹਣੀ ਹੋਊਗੀ ਤੁਹਾਡੀ ਸਰਵਾਈਵੇਬਿਲਿਟੀ ਰਹੂਗੀ, ਹੂੰ ਹੈ ਨਾ। ਹੁਣ ਇਸ ਵਕਤ ਬਦਾਮਾਂ ਦੀ ਪ੍ਰਾਈਸ $60 ਕੁ ਤਾਂ ਹੈਗੀ ਆ ਐਵਰੇਜ ਸਾਰੀ, ਹੈ ਨਾ। ਤੇ ਜੇ 3000 ਪਾਉਂਡ ਕਰੋਗੇ ਤਾਂ ਆਬਵੀਅਸਲੀ ਜਾਣੀ ਦੀ ਉਹੀ 3 ਤੇ $5800 ਹੋ ਗਈ, ਉਹ ਸਰਵਾਈਵ ਕਰ ਜਾਂਦਾ ਬੰਦਾ। ਪਰ ਇੱਥੇ ਨਾਲ ਇਹ ਨਹੀਂ ਨਾਲ ਜਸਵੀਰ ਭਾਜੀ ਵੀ ਇਹ ਵੀ ਗੱਲ ਨਹੀਂ ਦੇ ਯੀਲਡਾਂ ਵਧਾ ਕੇ ਅਸੀਂ ਇਨਵੈਂਟੋਰੀ ਇੰਨੀ ਵਧਾ ਲਈ ਵੀ ਪ੍ਰਾਈਸ ਆਪਣੇ ਆਪ ਫਿਰ ਉਹ ਘਟ ਜਾਂਦਾ। ਇਹ 2 ਐਜ ਸਵਾਰਡ ਨਹੀਂ। ਨਹੀਂ, ਇਨਵੈਂਟੋਰੀ ਵਧੀਆ ਕਿ ਸਾਡੀ ਪਲਾਂਟਿੰਗ ਬਹੁਤ ਹੋ ਗਈ, ਹੈ ਨਾ। ਜਦੋਂ 1.4 ਮਿਲੀਅਨ ਹੋ ਗਏ ਸੀ ਏਕੜ ਪਲਾਂਟ ਬਦਾਮਾਂ ਦੇ, ਉਹ ਹੁਣ ਥੋੜੇ ਜਿਹੇ 1.2 ਕਰਾਏ ਆ। ਹੁਣ ਜਿੱਦਾਂ ਪਿਸਤਾ ਗਾ, ਪਿਸਤਾ ਇੰਨਾ ਪਲਾਂਟ ਹੋ ਗਿਆ ਗਾ, ਭਾਵੇਂ ਉਹ ਤਾਂ ਜਾਣੀ ਦੀ ਮੂੰਗਫਲੀ ਤੋਂ ਵੀ ਸਸਤਾ ਹੋਊਗਾ। ਬਈ ਉਹ ਪਲਾਂਟਿੰਗ ਇੰਨੀ ਹੋ ਗਈ ਹੈ ਜਦੋਂ ਪ੍ਰੋਡਕਸ਼ਨ ਚ ਆ ਗਿਆ, ਹੈ ਨਾ। ਹਾਂ, ਉਹਦੇ ਕਾਜ਼ਸ ਹੋਰ ਆ ਜਿਹਦੇ ਰੀਜ਼ਨ ਦੇ ਲਈ ਉਹ ਪਲਾਂਟ ਹੋਏ ਆ। ਕਿਉਂ ਜਦੋਂ ਡ੍ਰਿਪ ਸਿਸਟਮ ਲਵਾਇਆ, ਲੋਕਾਂ ਨੂੰ ਗਵਰਨਮੈਂਟ ਨੇ ਫੰਡਿੰਗ ਦਿੱਤੀ, ਉਹਨਾਂ ਨੇ ਆ ਪਹਾੜੀਆਂ ਤੇ ਜਿੱਥੇ ਕੋਈ ਚੀਜ਼ ਨਹੀਂ ਸੀ ਹੁੰਦੀ ਉੱਥੇ ਵੀ ਬਦਾਮ ਲਾਤੇ, ਪਿਸਤਾ ਲਾਤਾ। ਹੁਣ ਮੈਂ ਦੋਸਤ ਨਾਲ ਗੱਲ ਕਰਦਾ ਸੀ, ਨੋਰਥ ਦੇ ਵਿੱਚ, ਨੋਰਥ ਸੈਕਰਮੈਂਟੋ, ਜਿੱਥੇ ਕੁਝ ਵੀ ਨਹੀਂ ਹੁੰਦਾ ਉੱਥੇ ਪਿਸਤਾ ਲਾਤਾ ਵੀ ਚੱਲ ਇਹ ਤਾਂ ਹੋ ਹੀ ਜਾਂਦਾ, ਹੈ ਨਾ। ਪਰ ਕੁਐਸਚਨ ਇਹ ਆ ਵੀ ਜਦੋਂ ਨੂੰ ਉਹ ਪ੍ਰੋਡਕਸ਼ਨ ਦੇ ਵਿੱਚ ਆਉਣਾ ਨਾ, ਉਦੋਂ ਜਾਣੀ ਦੀ ਇਰਾਨ ਨੇ ਕੀ ਕਰਨਾ, ਇੱਥੇ ਕਿੰਨੇ ਏਕੜ ਹੋਣੇ ਆ। ਜਦੋਂ ਇੰਨਾ ਪਿਸਤਾ ਹੋ ਜੂ ਤੇ ਉਹਦੀ ਮਾਰਕੀਟ ਕਿੱਥੇ ਜਾਊਗੀ, ਡਿਮਾਂਡ ਐਂਡ ਸਪਲਾਈ ਹੈ ਨਾ ਫਿਰ। ਤੇ ਉਹਦੇ ਚੀਜ਼ ਦੇ ਲਈ ਫਿਰ ਆਪਾਂ ਉਹੀ ਕਹਿੰਦੇ ਆ ਵੀ ਜਿਹੜਾ ਥਿੰਕ ਟੈਂਕ ਆ ਨਾ, ਇੱਕ ਬਹਿ ਕੇ ਸੋਚਣ ਵਾਲਾ, ਵੀ ਉਹ ਚ ਇਨਵੈਸਟ ਕਰਨਾ ਚਾਹੀਦਾ। ਕਿਉਂ ਕੰਪਨੀਆਂ ਕਰਦੀਆਂ, ਜਿਹੜੀਆਂ ਵੱਡੀਆਂ ਕੰਪਨੀਆਂ ਨਾ, ਪੈਰਾਮਾਉਂਟ ਫਾਰਮਸ ਹੋ ਗਏ, ਫਾਉਲਰ ਪੈਕਿੰਗ ਵਾਲੇ ਹੋ ਗਏ, ਇਹਨਾਂ ਦੇ ਜਿਹੜੇ ਥਿੰਕ ਟੈਂਕ ਬਣਾਏ ਆ ਨਾ, ਜਿਹੜੇ ਉਹ ਬੰਦਿਆਂ ਦਾ ਕੰਮ ਹੀ ਆ ਵੀ ਜਾਣਦੀ ਅੱਜ ਤੋਂ 5 ਸਾਲਾਂ ਨੂੰ ਦੱਸੋ ਕਿੱਥੇ ਜਾਵਾਂਗੇ। ਸਟ੍ਰੈਟੇਜਿਸਟ ਨਹੀਂ ਹੋਏ, ਸਟ੍ਰੈਟੇਜਿਸਟ ਆ, ਹੈ ਨਾ। ਤੇ ਜੇ ਅਸੀਂ ਕਹਾਂਗੇ ਵੀ ਅਸੀਂ ਹਾਰਡ ਵਰਕ ਕਰਕੇ ਕਰੀ ਜਾਵਾਂਗੇ, ਉਹ ਨਹੀਂ ਹੋਣਾਗਾ। ਸਟ੍ਰੈਟਜੀ ਅੱਜ ਦੇ ਜ਼ਮਾਨੇ 'ਚ ਕੰਮ ਚੱਲਣਾ ਨਹੀਂ, ਉਹ ਨਹੀਂ ਚੱਲਣਾ। ਉਹਦੇ ਲਈ ਜ਼ਰੂਰੀ ਆ, ਉਹ ਆਪਾਂ ਕਹਿੰਦੇ ਆ ਵੀ ਜਾਣਦੀ ਜਿੱਧਰ ਨੂੰ ਵਿਜ਼ਨ ਦੇ ਖੇਤੀਬਾੜੀ ਬਹੁਤ ਪ੍ਰੋਫਿਟੇਬਲ ਆ। ਕਿਉਂ ਜਾਣਦੀ ਫੂਡ ਤਾਂ ਮਹਿੰਗਾ ਵਿਕਦਾ ਰੀਟੇਲ ਦੇ ਵਿੱਚ, ਸਟੋਰਾਂ 'ਚ ਤਾਂ ਬਹੁਤ ਮਹਿੰਗਾ ਹੈਗਾ। ਸਹੀ ਗੱਲ। ਪਾਲਕ ਗੁੱਛੀ ਦੇਖਿਓ ਕਿੰਨੇ ਦੀ ਮਿਲਦੀ ਆ, ਬੜੀ ਮਹਿੰਗੀ ਆ। ਹਾਂ, ਤੇ ਪਰ ਜਾਣਦੀ ਉਹ ਫਾਰਮਰਸ ਨੂੰ ਕਿਉਂ ਘੱਟ ਆ, ਉਹ ਇਹਦੀ ਛੇਤੀ ਨਹੀਂ ਵਧਣਾ ਜਿੰਨਾ ਚਿਰ ਸਟ੍ਰੈਟਜੀ ਨਹੀਂ ਹੁੰਦੀ ਕੋਈ ਵੀ ਕਰਾਪ। ਪੰਗਾ ਕਾਰਪੋਰੇਟ ਨਾਲ ਸਿੰਘ ਆਪਣੇ ਲੈਣੇ ਆ ਤੇ ਕੰਮ ਵੀ ਫਿਰ ਉਹਨਾਂ ਨੂੰ ਕਰਨੇ ਪੈਣੇ, ਕੰਮ ਉਹਨਾਂ ਨੂੰ ਕਰਨੇ ਪੈਣੇ ਆ। ਕਿਉਂ? ਤਾਂ ਹੀ ਮੁਕਾਬਲਾ ਹੋ ਸਕਦਾ, ਤਾਂ ਹੀ ਸਰਵਾਈਵ ਹੋ ਸਕਦਾ। ਜੇ ਅਸੀਂ ਕਹੀਏ ਵੀ ਅਸੀਂ ਜਾਣੀ ਦੀ ਨਹੀਂ ਧੱਕੇ ਨਹੀਂ ਕਰ ਜਾਾਂਗੇ, ਉਹ ਚੀਜ਼ ਨਹੀਂ। ਪਰ ਫਿਰ ਕਿਤੇ ਕਿਤੇ ਇਹ ਡਾਇਲਮਾ ਨਹੀਂ ਵੀ ਕਾਰਪੋਰੇਟ ਦੇ ਨਾਲ ਲੜਦੇ ਆਪ ਹੀ ਕਾਰਪੋਰੇਟ ਬਣ ਗਏ। ਤੁਸੀਂ ਦੇਖੋ ਜਾਣੀ ਦੀ ਜਿਹੜੀ ਕਾਰਪੋਰੇਟ ਦੀ ਐਫੀਸ਼ੀਐਂਸੀਜ਼ ਨਹੀਂ ਹੁੰਦੀਆਂ, ਬਣਨਾ ਪੈਣਾ, ਹੈ ਨਾ। ਜੇ ਤੁਸੀਂ ਦੇਖੋ, ਜੇ ਹੁਣ ਇੱਥੇ ਡੈਰੀ ਸੀਗੀਆਂ ਕੈਲੀਫੋਰਨੀਆ 'ਚ, ਹੁਣ ਬਹੁਤ ਹੀ ਘੱਟ ਆ। ਨਾਲੇ ਡੈਰੀ ਨੂੰ ਇੰਨੀਆਂ ਸਬਸਿਡਾਈਜ਼ ਮਿਲਦੀਆਂ ਨਾ, ਸਬਸਿਡੀਜ਼ ਬਹੁਤ ਜ਼ਿਆਦਾ, ਸਭ ਤੋਂ ਜ਼ਿਆਦਾ ਉਹਨਾਂ ਨੂੰ ਮਿਲਦੀਆਂ। ਤੇ ਕੈਲੀਫੋਰਨੀਆ 'ਚ ਉਹ ਫੇਰ ਵੀ ਨਹੀਂ ਰਹਿੰਦੇ, ਭੱਜੀ ਜਾਂਦੇ। ਉਹ ਭੱਜੀ ਜਾਂਦੇ ਕਿਉਂ? ਪ੍ਰੋਫਿਟੇਬਲ ਨਹੀਂ ਗਾ। ਦੁੱਧ ਬਹੁਤ ਮਹਿੰਗਾ ਸਟੋਰਾਂ 'ਚ, ਉਹ ਤੇ ਹੈ ਹੀ ਹੈ ਨਾ। ਸੋ ਜਿਹੜੀ ਇਹ ਮਾਡਲ ਆ ਨਾ, ਕੋਈ ਵੀ ਚੀਜ਼ ਆ ਉਹਦੇ ਰੂਲਸ ਰੀਡਿਫਾਈਨ ਹੁੰਦੇ ਹੀ ਰਹਿੰਦੇ ਆ ਕੁਝ ਸਮੇਂ ਬਾਅਦ। ਤੇ ਜੇ ਤੁਸੀਂ ਸਮਾਂ ਦੇ ਨਾਲ ਨਹੀਂ ਚੱਲਦੇ ਤਾਂ ਪਿੱਛੇ ਰਹਿ ਜਾਓਗੇ। ਪ੍ਰੋਗਰਾਮ ਦਾ ਸਮਾਂ ਸਮਾਪਤ ਹੈ, ਗੱਲਬਾਤ ਨੂੰ ਕੰਟੀਨਿਊ ਰੱਖਾਂਗੇ ਅਗਲੀ ਵਾਰ ਵੀ, ਹੋਰ ਵੀ ਜਦੋਂ ਵੀ ਨੈਕਸਟ ਟਾਈਮ ਤੁਸੀਂ ਆਉਂਦੇ ਆ। ਤੇ ਥੈਂਕ ਯੂ, ਮਿਹਰਬਾਨੀ ਜਸਬੀਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।